ਤੇ ਸੋਤਰ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਅਰਸ਼ਦੀਪ ਸਿੰਘ। ਅਰਸ਼ਦੀਪ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨ ਜੀ, ਸਾਰੇ ਸੁਣਨ ਤੇ ਦੇਖਣ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਫਾਰਮਿੰਗ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗ ਕਰਦੇ ਨੇ ਐਲਮੰਡ ਬੋਰਡ ਆਫ ਕੈਲੀਫੋਰਨੀਆ ਤੇ ਇਸ ਦੇ ਨਾਲ ਸੋਵਰਨ ਫਾਈਨੈਂਸ਼ੀਅਲ ਵਾਲੇ, ਉਹਨਾਂ ਦੇ ਨਾਲ ਅਰਸ਼ਦੀਪ ਸਿੰਘ ਰਿਐਲਟਰ ਦੇ ਤੌਰ ਦੇ ਉੱਤੇ ਕੰਮ ਕਰਦੇ ਨੇ। ਸੋ ਖੇਤੀਬਾੜੀ ਦੀ ਜ਼ਮੀਨ ਵੇਚਣੀ ਹੈ, ਖਰੀਦਣੀ ਹੈ, ਉਸ ਦੇ ਬਾਬਤ ਕਿਸੇ ਤਰੀਕੇ ਦੀ ਕੋਈ ਜਾਣਕਾਰੀ ਪ੍ਰਾਪਤ ਕਰਨੀ ਹੈ ਤੇ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। 5594516270 559 451 62 70 ਦੇ ਉੱਤੇ ਇਹਨਾਂ ਦੇ ਨਾਲ ਕਰ ਸਕਦੇ। ਧੰਨਵਾਦ ਇਹਨਾਂ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ 'ਚ ਸਾਡਾ ਸਹਿਯੋਗ ਕੀਤਾ, ਸਪਾਂਸਰ ਕੀਤਾ। ਤੇ ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408 272 5200 4082725200 ਦੇ ਉੱਤੇ। ਸੋ ਆਪਾਂ ਗੱਲਬਾਤਾਂ ਜਿਹੜੀਆਂ ਉਹ ਕਰਾਂਗੇ ਕਿ ਕੁਛ ਖੇਤੀਬਾੜੀ ਨੂੰ ਲੈ ਕੇ ਇਸ ਟਾਈਮ ਚੱਲ ਰਿਹਾ, ਖਾਸ ਕਰਕੇ ਕੈਲੀਫੋਰਨੀਆ ਦੀ ਜਿਹੜੀ ਖੇਤੀਬਾੜੀ ਆ ਉਸ ਦੇ ਵਿੱਚ ਕੀ ਸਥਿਤੀ ਜਿਹੜੀ ਉਹ ਚੱਲ ਰਹੀ ਆ, ਪਾਣੀ ਦੀ ਕੀ ਸਿਚੁਏਸ਼ਨ ਰਹੀ ਆ। ਤੇ ਅਰਸ਼ਦੀਪ ਸਿੰਘ ਹੁਣੇ ਕੈਨੇਡਾ ਜਾ ਕੇ ਆਏ ਆ ਤੇ ਉੱਥੇ ਦੀ ਖੇਤੀਬਾੜੀ ਦਾ ਇੱਕ ਹਿਸਾਬ ਦੇ ਨਾਲ ਕਿਵੇਂ ਉੱਥੇ ਚੱਲ ਰਿਹਾ ਆ, ਕਿਵੇਂ ਰੈਂਚ ਆਪਰੇਸ਼ਨਸ ਚੱਲਦੇ ਨੇ, ਕਿਵੇਂ ਜਿਹੜਾ ਉੱਥੇ ਖੇਤੀਬਾੜੀ ਦੇ ਕੰਮ ਜਿਹੜੇ ਉਹ ਚੱਲਦੇ ਆ, ਉਹਨੂੰ ਸਟੱਡੀ ਥੋੜ੍ਹਾ ਜਿਹਾ ਕੀਤਾ ਆ ਤੇ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਅਮਰੀਕਾ ਦੇ ਵਿੱਚ ਕਿੱਦਾਂ ਆ, ਉੱਥੇ ਕੀ ਸਿਚੁਏਸ਼ਨਸ ਆ, ਕੀ ਸਿਮਿਲੈਰਿਟੀਜ਼ ਤੇ ਕੀ ਡਿਫਰੈਂਸਿਸ ਜਿਹੜੇ ਉਸ ਦੇ ਵਿੱਚ ਹੈਗੇ ਆ, ਉਹਦੇ ਬਾਰੇ ਗੱਲਬਾਤ ਜਿਹੜੀ ਉਹ ਕਰਦੇ ਆ। ਸੋ ਅਰਸ਼ਦੀਪ ਸਿੰਘ, ਥੋੜ੍ਹਾ ਜਿਹਾ ਦੱਸਿਓ, ਫਿਰ ਲੈ ਚੱਲੋ ਕੈਨੇਡਾ ਵੱਲ ਨੂੰ। ਕਿਵੇਂ ਉੱਥੇ ਖੇਤੀਬਾੜੀ ਦਾ ਰੁਝਾਨ ਆ, ਕਿੱਦਾਂ ਦੀ ਖੇਤੀਬਾੜੀ ਉੱਥੇ ਹੁੰਦੀ ਆ, ਸੋ ਕੀ ਡਿਫਰੈਂਸਿਸ, ਕੀ ਸਿਮਿਲੈਰਿਟੀਜ਼ ਆ। ਹਾਂਜੀ, ਨਹੀਂ ਜਿਵੇਂ ਤੁਸੀਂ ਦੱਸਿਆ ਵੀ ਪਿਛਲੇ ਮਹੀਨੇ ਅਖੀਰ ਦੇ ਵਿੱਚ ਜਾਣ ਦਾ ਮੌਕਾ ਮਿਲਿਆ। 12 ਦਿਨ 11-12 ਦਿਨ ਉੱਥੇ ਲਾ ਕੇ ਆਏ ਹਨ। ਤੇ ਜਿਹੜੀ ਵੀਸੀ 'ਚ ਕਈ ਜਗ੍ਹਾ ਖੇਤੀ ਹੁੰਦੀ ਆ, ਹੈ ਨਾ। ਆਮ ਆਪਾਂ ਜਿਹੜੇ ਜ਼ਿਆਦਾ ਦੇਖਦੇ ਹਾਂ ਖੇਤ, ਉਹ US ਵਾਸ਼ਿੰਗਟਨ BC ਬਾਰਡਰ 'ਤੇ ਜਿਹੜੇ ਵੈਨਕੂਵਰ ਵਾਲੀ ਸਾਈਡ ਆ, ਜਿੱਥੇ ਬੇਰੀ ਲੱਗਦੀ ਬਹੁਤ, ਹੈ ਨਾ। ਹਾਂਜੀ। ਤੇ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ, ਕਿਉਂਕਿ ਵੈਨਕੂਵਰ ਆਉਣ ਜਾਣ ਦਾ ਕਾਫੀ ਲੋਕਾਂ ਦਾ ਟਰੈਵਲ ਰਹਿੰਦਾ, ਹੈ ਨਾ, ਜਿਹੜੇ ਵੀ ਕੈਨੇਡਾ ਜਾਂਦੇ। ਕੋਈ ਨਾ ਕੋਈ ਰਿਸ਼ਤੇਦਾਰ ਕਿਸੇ ਦਾ ਰਹਿੰਦਾ ਹੀ ਆ ਉੱਥੇ। ਹਾਂ, ਤੇ ਉਹ ਆਪਾਂ ਨੂੰ ਸੁਣਨ 'ਚ ਆਮ ਹੀ ਮਿਲਦੀਆਂ ਨੇ। ਤੇ ਹੂੰ। ਕੁਛ ਕੁ ਆਪਾਂ ਨੂੰ ਪਤਾ ਵੀ ਆਪਣੇ ਗਰੋਅਰ ਵੀ ਨੇ, ਪੱਗ 'ਚ ਵੀ ਮੈਂਬਰ ਨੇ ਜਿਹੜੇ ਹੈਗੇ ਨੇ, ਜਿਹੜੇ ਸੈਂਟਰਲ ਵੈਲੀ 'ਚ ਵੀ ਖੇਤੀ ਕਰਦੇ ਆ ਤੇ ਵਾਸ਼ਿੰਗਟਨ BC ਬਾਰਡਰ 'ਤੇ ਵੀ ਬਲੂਬੇਰੀ ਦੀ ਖੇਤੀ ਕਰਦੇ ਆ। ਸੋ ਉਹਨਾਂ ਨਾਲ ਵੀ ਕੁਛ ਕੁ ਚੀਜ਼ਾਂ ਇੱਥੇ ਆਪਣੇ ਨਾਲ ਟਰਾਂਸਫਰ ਹੋ ਜਾਂਦੀਆਂ। ਸੋ ਆਪਾਂ ਨੂੰ ਉਸ ਖੇਤੀ ਬਾਰੇ ਥੋੜ੍ਹਾ ਜਿਹਾ ਅੰਦਾਜ਼ਾ ਹੈਗਾ, ਹੈ ਨਾ। ਪਰ ਜਿੱਥੇ ਮੈਨੂੰ ਜਾਣ ਦਾ ਮੌਕਾ ਮਿਲਿਆ ਉਹ ਥੋੜ੍ਹਾ ਜਿਹਾ 4 ਘੰਟੇ ਈਸਟ ਆ ਵੈਨਕੂਵਰ ਤੋਂ, ਤੇ ਜਿਹੜੀ ਓਕਰਨਾਗਨ ਵੈਲੀ ਹੈ, ਠੀਕ ਹੈ ਜੀ। ਉੱਥੇ ਜਿਹੜੇ 3-4, ਜਿਹੜਾ ਇੱਕ ਵੱਡਾ ਸ਼ਹਿਰ ਤਾਂ ਬੇਸਿਕਲੀ ਇੱਕ ਹੀ ਕਲੋਨਾ ਹੀ ਆਉਂਦਾ, ਹੈ ਨਾ, ਜਾਂ ਪੈਂਟਿੰਗਟਨ ਆ। ਤੇ ਫਿਰ ਉਹਦੇ ਨਾਲ ਜਿਹੜੇ US ਬਾਰਡਰ ਦੇ ਜਮਾਂ ਹੀ ਕੋਲੇ ਆ, ਸਾਇਸ ਆ, ਓਲੀਵਰ ਆ, ਹੈ ਨਾ, ਤੇ ਉਹ ਏਰੀਆ ਆ ਜਾਂਦਾ। ਉੱਥੇ ਕਿ ਰਹਿਣ ਦਾ ਆਪਾਂ ਜਿੱਥੇ ਮੈਂ ਰਿਹਾ ਉਹ ਓਲੀਵਰ ਤੇ ਉਸੇ ਅਸੀਂ 10 ਕੁ ਦਿਨ ਲਾਏ ਨੇ। ਤੇ ਚਲੋ ਗਏ ਤਾਂ ਇੱਕ ਵਿਆਹ ਦੇ ਪ੍ਰੋਗਰਾਮ ਲਈ ਸੀਗੇ। ਤੇ ਪਰ ਐਂ ਵੀ ਆਪਣਾ ਫਿਰ ਉਹ ਹੋ ਜਾਂਦਾ ਵੀ ਜਿਹੜਾ ਧਿਆਨ ਆ ਵੀ ਚਲੋ ਦੇਖੀਏ ਇੱਥੇ ਖੇਤੀ ਕਿਵੇਂ ਹੁੰਦੀ, ਹੈ ਨਾ। ਜਿੱਥੇ ਗਏ ਸੀ ਉਹਨਾਂ ਦੇ ਵੀ ਖੇਤ ਸੀ, ਉਹਨਾਂ ਦੇ ਵੀ ਖੇਤ ਸੀ, ਬਿਲਕੁਲ ਸਾਰੇ ਹੀ ਖੇਤੀ ਕਰਦੇ ਸੀਗੇ, ਜ਼ਿਮੀਂਦਾਰ ਸਾਰੇ ਇਕੱਠੇ ਹੋਏ ਸੀ। ਹਾਂ। ਤੇ ਉੱਥੇ ਥੋੜੀ ਜਿਹੀ ਖੇਤੀ ਦਾ ਆਪਣੀ ਖੇਤੀ ਨਾਲ ਫਰਕ ਆ, ਹੈ ਨਾ। ਮੈਨੂੰ ਲੱਗਦਾ ਪਹਿਲਾਂ ਤਾਂ ਸੀਜ਼ਨ ਦਾ ਹੀ ਫਰਕ ਹੋਣਾ, ਬਹੁਤ ਸੀਜ਼ਨ ਦਾ ਬਹੁਤ ਫਰਕ ਆ ਉਹਨਾਂ ਦੇ। ਹੁਣ ਦੇਖੋ ਵਿਨੀਯਾਰਡ 'ਚ ਜਿਹੜੇ ਵਾਈਨ ਗ੍ਰੇਪਸ ਨੇ ਉਹਨਾਂ ਨੇ ਫੁੱਟਣਾ ਸ਼ੁਰੂ ਕੀਤਾ ਸੀ ਜਦੋਂ ਅਸੀਂ ਗਏ। ਸਾਡੇ ਹੁੰਦੇ ਹੀ ਉਹਨਾਂ ਨੇ ਪੱਤੇ ਕੱਢ ਲਏ ਸੀ ਥੋੜ੍ਹੇ ਥੋੜ੍ਹੇ, ਹੈ ਨਾ। ਜਿੱਦਣ ਅਸੀਂ ਗਏ ਸੀ ਉਦੋਂ ਕੋਈ ਪੱਤਾ ਨਹੀਂ ਹੁੰਦਾ ਸੀਗਾ, ਬਟ ਮਾੜਾ ਲੱਗਦੇ ਸੀ ਇਹ ਨਿਕਲੇ। ਤੇ ਜਿੱਦਣ ਅਸੀਂ ਆਏ ਹਾਂ ਹੁਣ 12 ਦਿਨਾਂ ਬਾਅਦ, ਤੇ ਉਦੋਂ ਪੱਤੇ ਨਿਕਲ ਆਏ ਸੀ। ਸੋ ਸਿਆਲ ਉਹਨਾਂ ਦੀ ਉਦੋਂ ਆਈ ਆ, ਹਾਂ, ਅਪ੍ਰੈਲ ਦੇ ਐਂਡ 'ਚ, ਅਪ੍ਰੈਲ ਦੇ ਐਂਡ 'ਚ, ਤੇ ਮਈ 'ਚ ਹੁਣ ਉਹਨਾਂ ਨੇ ਗਰੋ ਕਰਨਾ ਉੱਥੇ, ਹੈ ਨਾ। ਕੰਮ ਚੱਲਦਾ ਪੂਰਾ। ਆਪਣੇ ਤੇ ਮੈਨੂੰ ਲੱਗਦਾ ਅੰਗੂਰਾਂ ਦੇ ਗੁੱਛੇ ਵੀ ਲੱਗਣ ਲੱਗ ਗਏ ਹੋਣੇ। ਆਪਣੇ ਤਾਂ ਕਾਫੀ ਲੱਗੇ। ਆਪਾਂ ਜਿਵੇਂ ਇੱਥੇ ਜੂਨ ਵਗੈਰਾ 'ਚ, ਜੁਲਾਈ 'ਚ ਕਰ ਲੈਣਾ, ਉਹਨਾਂ ਨੇ ਲੇਟ ਅਗਸਤ 'ਚ ਜਾ ਕੇ ਉਹ ਹਾਰਵੈਸਟ ਕਰਨੀ। ਉਹਨਾਂ ਹੀ ਲੇਟ ਆ ਸੀਜ਼ਨ। ਹਾਂ, ਉਹਨਾਂ ਸੀਜ਼ਨ ਲੇਟ। ਬਲੂਬੇਰੀ ਦਾ ਵੀ ਦੇਖੋ, ਆਪਾਂ ਬਾਕੀ ਬੇਰੀ ਖੇਤੀ ਦਾ ਜਿਵੇਂ ਨਾਰਥ ਹੁੰਦੇ ਜਾਂਦੇ ਆ ਉਵੇਂ ਇਹ ਫਰਕ ਪੈਂਦਾ ਰਹਿੰਦਾ। ਹਾਰਵੈਸਟ ਥੋੜ੍ਹੀ ਜਿਹੀ ਲੇਟ ਹੁੰਦੀ ਜਾਂਦੀ ਹੈ ਵੈਦਰ ਕਰਕੇ। ਹਾਂਜੀ। ਤੇ ਜਿਵੇਂ ਤੁਸੀਂ ਕਿਹਾ ਵੀ ਇੱਥੇ ਤੇ ਉੱਥੇ 'ਚ ਕੀ ਫਰਕ ਆ, ਦੋ ਕੁ ਫਰਕ ਜਿਹੜੇ ਵੱਡੇ ਲੱਗੇ। ਉਹ ਤਾਂ ਇੱਕ ਤਾਂ ਇਹ ਆ ਫਰਕ ਵੀ ਉਹਨਾਂ ਨੂੰ ਛੁੱਟੀ ਮਿਲ ਜਾਂਦੀ 3 ਮਹੀਨੇ ਸੀਜ਼ਨਲ ਛੁੱਟੀ, ਤੇ ਸਨੋ ਪੈ ਜਾਂਦੀ ਆ। ਹਾਂ, ਨਵੰਬਰ ਐਂਡ 'ਚ ਸ਼ੁਰੂ ਹੋ ਜਾਂਦੀ ਆ, ਫਰਵਰੀ ਤੱਕ ਪੈਂਦੀ ਰਹਿੰਦੀ ਆ 2-3 ਮਹੀਨੇ। ਬਹੁਤ ਠੰਡਾ ਹੁੰਦਾ ਤੇ ਉਦੋਂ ਕੋਈ ਕੰਮ ਨਹੀਂ ਹੁੰਦਾ ਖੇਤ 'ਚ।
ਉਦੋਂ ਫਿਰ ਚਲੋ ਪਿੰਡ ਜਾ ਆਈਏ। ਉਦੋਂ ਪਿੰਡ ਜਾ ਆਉਂਦੇ, ਹਾਂ ਪਿੰਡ ਜਾ ਆਉਂਦੇ ਆ, ਜਾਂ ਅਗਲਾ ਕਹਿੰਦਾ ਵੀ ਰੈਸਟ ਹੋ ਜਾਂਦੀ, ਬਹਿ ਜਾਂਦੇ ਆ, ਹਾਂ ਕੋਈ ਆਪਦਾ ਅੰਦਰ ਹੀ ਸ਼ਾਪ 'ਚ ਇਕਵਿਪਮੈਂਟ ਰਿਪੇਅਰ ਕਰ ਲਿਆ, ਕੁਛ ਕਰ ਲਿਆ ਹਨਾ। ਹਾਂ ਤੇ ਉਹ ਥੋੜ੍ਹੀ ਜਿਹੀ ਇਹ ਮੈਨੂੰ ਲੱਗਿਆ ਬੜੀ ਵਧੀਆ ਚੀਜ਼ ਉੱਥੇ। ਤੇ ਮੂਵ ਤਾਂ ਨਹੀਂ ਹੋਣਾ। ਸਾਡੇ ਕੋਲ ਉਹ ਆਪਸ਼ਨ ਨਹੀਂ ਹੈਗੀ। ਸਿਆਲਾਂ 'ਚ ਆਪਾਂ ਕਹਿ ਦਿੰਦੇ ਹਾਂ ਵੀ ਕੰਮ ਘੱਟ ਗਿਆ, ਪਰ ਉਦੋਂ ਵੀ ਨਹੀਂ ਘੱਟਦਾ, ਉਦੋਂ ਕਦੇ ਕੰਪੋਸਟ ਕਢਾ ਲਈ, ਕਦੇ ਪ੍ਰੂਨਿੰਗ ਕਰ ਲਈ ਹਨਾ, ਤੇ ਕੋਈ ਨਾ ਕੋਈ ਕੰਮ ਚੱਲਦਾ ਹੀ ਰਹਿੰਦਾ। ਹੂੰ। ਤੇ ਬਾਕੀ ਹੁਣ ਆਪਣੇ ਕੋਲ ਕੁਛ ਕ੍ਰੌਪਸ ਇਹੋ ਜਿਹੀਆਂ ਜਿਵੇਂ ਆਪਾਂ ਕਰਦੇ ਸਿਟਰਸ, ਉਹ ਸਿਆਲਾਂ 'ਚ ਹੀ ਹਾਰਵੈਸਟ ਹੁੰਦੀ ਸਾਰੀ, ਸੋ ਆਪਾਂ ਤਾਂ ਬਿਜ਼ੀ ਰਹਿੰਦੇ ਹਾਂ ਉਦੋਂ ਪੂਰੇ ਹੀ ਹਨਾ। ਹੂੰ। ਤੇ ਉੱਥੇ ਆਪਸ਼ਨ ਹੀ ਨਹੀਂ ਹੈਗੀ ਵੀ ਹਰੇਕ ਕ੍ਰੌਪ ਡੈਡ ਹੀ ਆ ਸਿਆਲਾਂ ਦੇ ਵਿੱਚ। ਇੱਕ ਤਾਂ ਇਹ ਚੀਜ਼ ਬਹੁਤ ਵਧੀਆ ਲੱਗੀ ਵੀ ਛੁੱਟੀ ਆ ਤੁਹਾਨੂੰ 3 ਮਹੀਨੇ। ਫਿਰ ਉਹ ਕਰਦੇ ਕੀ ਉਦੋਂ? ਬਸ ਉਹ ਕਹਿੰਦੇ ਘੁੰਮਣਾ ਆ ਫਿਰ। ਬਾਅਦ 'ਚ ਬੈਠੇ ਤੇ ਅੰਦਰੋਂ ਨਹੀਂ ਦੇਖਦੇ ਆਪਣੇ ਹੁਣ ਫਿਰਦੇ। ਜਿੱਦਾਂ ਅਰਸ਼ਦੀਪ ਸਿੰਘ, ਚਲੋ ਥੋੜਾ ਜਿਹਾ ਡਿਫਰੈਂਟ ਐਂਗਲ, ਆਪਣੇ ਚਲੋ ਬੰਦੇ ਦੀ ਦੌੜ ਨਹੀਂ ਮੁੱਕਦੀ, ਫਿਰ ਖਰਚੇ ਵੀ ਉਸ ਹਿਸਾਬ ਦੇ ਨਾਲ ਆ। ਜੇ ਉਦੋਂ ਨਹੀਂ ਕਰ ਰਹੇ ਪਰ ਖੇਤੀਬਾੜੀ ਦੇ, ਫਿਰ ਉਦੋਂ ਤੱਕ ਮਿਲ ਜਾਂਦੇ ਉਹਨਾਂ ਨੂੰ, ਫਿਰ ਉਹ 3 ਮਹੀਨੇ ਸੌਖੇ ਕੱਢ ਲੈਂਦੇ ਆ। ਨਹੀਂ ਸੀਜ਼ਨ ਤਾਂ ਦੇਖੋ ਸੀਜ਼ਨਲ ਹੀ ਆ, ਸਾਲ ਬਾਅਦ ਹੀ ਸਾਨੂੰ ਪੈਸੇ ਆਉਂਦੇ, ਸਾਲ ਬਾਅਦ ਹੀ ਉੱਥੇ ਆਉਂਦੇ ਆ। ਇੱਕ ਵਾਰੀ ਕ੍ਰੌਪ ਲੱਗਦੀ ਹੈ ਨਾ, ਤੇ ਉਹ ਤਾਂ ਉਵੇਂ ਆ ਵੀ ਜਿਹੜਾ ਆਪਣਾ ਮੈਨੂੰ ਐਂ ਲੱਗਦਾ ਵੀ ਇਹ ਨਹੀਂ ਆਪਾਂ ਕਹਿੰਦੇ ਵੀ ਕੋਈ ਵਧੀਆ ਆਹ ਏਰੀਆ ਵਧੀਆ ਜਾਂ ਉਹ ਵਧੀਆ, ਬਟ ਜਿਹੜਾ ਡਿਫਰੈਂਸ ਉਹ ਇਹੀ ਹੈ ਵੀ ਉੱਥੇ ਸਿਆਲਾਂ 'ਚ ਕਿਉਂਕਿ ਟੋਟਲੀ ਬੂਟੇ ਸੌ ਜਾਂਦੇ ਆ, ਆਪਾਂ ਜਿਵੇਂ ਕਹਿ ਦਿੰਦੇ ਹਾਂ ਹੈ ਨਾ, ਉਹ ਵੀ ਰੇਸੀ ਚਲੇ ਜਾਂਦੇ ਨੇ, ਤੇ ਉਦੋਂ ਫਿਰ ਕੋਈ ਕੰਮ ਨਹੀਂ ਹੁੰਦਾ, ਹੋ ਹੀ ਨਹੀਂ ਸਕਦਾ ਖੇਤ 'ਚ। ਹੁਣ ਆਪਣੇ ਵੀ ਐਂ ਤਾਂ ਸੀਜ਼ਨ 'ਚ ਆਫ ਆਉਂਦਾ ਹੀ ਹੈ, ਜਿਵੇਂ ਚਲੋ ਅਸੀਂ ਸਿਟਰਸ ਹਾਰਵੈਸਟ ਸਾਡੀ ਜੇ ਮੀਂਹ ਮੂੰਹ ਜਦੋਂ ਜ਼ਿਆਦਾ ਪੈ ਜਾਂਦੇ ਫਿਰ ਤਾਂ ਵਾੜ ਹੀ ਨਹੀਂ ਹੁੰਦਾ ਜਾਂ ਖੇਤਾਂ 'ਚ। ਮੀਂਹ ਵੀ, ਜਾਂ ਜਿਵੇਂ ਊਂ ਵੀ ਹਰੇਕ ਕ੍ਰੌਪ ਦੇ ਵਿੱਚ, ਜੇ ਹੁਣ ਆਪਾਂ ਸਿਟਰਸ ਦੀ ਗੱਲ ਕਰੀਏ, ਜਿਹੜਾ ਸਾਡਾ ਸਭ ਤੋਂ ਜਾਣੀ ਕਿ ਡੈਡ ਪੀਰੀਅਡ ਜਿਹਾ ਆ ਜਾਂਦਾ, ਉਹ ਅਗਸਤ ਸਤੰਬਰ ਜਿਹੇ 'ਚ ਆ ਜਾਂਦਾ, ਇਕੱਲਾ ਪਾਣੀ ਨਹੀਂ ਦੇਣਾ ਹੁੰਦਾ, ਪਰ ਉਦੋਂ ਵੀ ਆਪਾਂ ਕੰਮ ਲੱਭ ਲੈਂਦੇ ਕਿਉਂਕਿ ਆਪਣੇ ਕੋਲ ਆਪਸ਼ਨ ਹੁੰਦੀ ਖੇਤ 'ਚ ਕੰਮ ਕਰਨ ਦੀ। ਦਿਨ ਵੱਡੇ 'ਚ ਹੁੰਦੇ ਆਪਣੇ। ਹਾਂ ਠੀਕ ਹੈ ਨਾ, ਉੱਥੇ ਆਪਸ਼ਨ ਨਹੀਂ ਹੁੰਦੀ। ਜੇ ਉਹਨਾਂ ਕੋਲ ਵੀ ਆਪਸ਼ਨ ਹੋਵੇ ਨਾ, ਸ਼ਾਇਦ ਕਰ ਹੀ ਲੈਣ, ਉਹ ਵੀ ਲੱਗੇ ਰਹਿਣ ਕੋਈ ਨਾ ਕੋਈ ਕਰ। ਵਿਹਲੇ ਬਹਿ ਕੇ ਕਿਸੇ ਦਾ ਵੀ ਸੋ ਨਹੀਂ ਉੱਥੇ ਜੀ ਕਰਦਾ। ਕੁਦਰਤੀ ਹੋਈ ਛੁੱਟੀ ਆ, ਨੈਚੁਰਲੀ ਮਿਲ ਹੀ ਜਾਂਦੀ ਆ। ਹਾਂ। ਦੂਜਾ ਜਿਹੜਾ ਫਰਕ ਇਹ ਲੱਗਿਆ ਵੀ ਉੱਥੇ ਜਿਹੜੀ ਖੇਤੀ ਆ, ਉਹ ਖੇਤ ਛੋਟੇ ਨੇ ਸਾਈਜ਼, ਇਕਵਿਪਮੈਂਟ ਵੀ ਛੋਟੇ ਆ, ਤੇ ਉੱਥੇ ਵੈਸੇ ਹੀ ਖੇਤੀ ਵਾਹੀਯੋਗ ਜ਼ਮੀਨ ਵੀ ਘੱਟ ਹੋਣੀ ਹੈ। ਵਾਹੀਯੋਗ ਜ਼ਮੀਨ ਘੱਟ ਸੀਗੀ, ਬਹੁਤ ਘੱਟ ਸੀ। ਹੁਣ ਮੈਨੂੰ ਐਗਜ਼ੈਕਟ ਨੰਬਰ ਤਾਂ ਨਹੀਂ ਪਤਾ, ਪਰ ਉਹ ਉੱਥੇ ਦੱਸਦੇ ਸੀ ਵੀ 8600 ਹੀ ਏਕੜ ਆ ਜਿੱਥੇ ਕਿ ਅਸੀਂ ਗਏ ਸੀਗੇ, ਇਕੱਲੇ ਵਾਈਨ ਗ੍ਰੇਪਸ ਤੇ ਟੋਟਲੀ ਉਸ ਪੂਰੇ ਇਲਾਕੇ 'ਚ। ਉਹ ਛੋਟੇ 2 ਟਾਊਨਸ ਦੇ ਵਿੱਚ। ਓਲੀਵਰ ਦੱਸਿਆ ਸੀ ਤੁਸੀਂ? ਓਲੀਵਰ, ਹਾਂ। ਤੇ ਉੱਥੇ ਉਹ 10-10 ਏਕੜ ਦੀ ਫਾਰਮ ਨੇ ਸਾਰੇ, ਛੋਟੇ-ਛੋਟੇ ਆ ਹਾਂ, ਉਸ ਜਿਹੜੇ ਹਿਸਾਬ ਦੇ ਨਾਲ। ਪਾਰਸਲ ਨੇ ਹਨਾ, ਉਹ ਹਰੇਕ ਫਾਰਮ ਦੇ ਵਿੱਚ ਇੱਕ ਘਰ ਵੀ ਆ। ਹੂੰ। ਟ੍ਰੈਡੀਸ਼ਨਲੀ ਐਂ ਲੋਕ ਖੇਤੀ ਕਰਦੇ ਹੋਣੇ। ਇਹ ਜ਼ਰੂਰ ਆ ਵੀ ਕਈ ਲੋਕ ਵੱਡੇ ਆ, ਜਿਵੇਂ ਵੱਡੇ ਉੱਥੇ ਮੰਨਦੇ ਆ ਵੀ ਜੇ ਕਿਸੇ ਕੋਲ 100-200 ਏਕੜ ਆ, ਤੇ ਗੋਰੇ ਹੈਗੇ ਆ ਥੋੜ੍ਹੇ ਜਿਹਨਾਂ ਕੋਲ ਹਜੇ ਕਈ ਹਜ਼ਾਰਾਂ ਏਕੜ 'ਚ ਪੁਰਾਣੀ ਜ਼ਮੀਨ ਪਈ ਆ, ਜਿੱਦੀ ਪੁਸ਼ਤੀ ਆਉਂਦੀ ਹੈ। ਜਿਹੜੇ ਆਮ ਬੰਦਾ ਉਹ ਖੇਤੀ ਕਰਦਾ, ਉਹ ਜਿਵੇਂ 20, 30, 40, 50 ਏਕੜ 'ਚ 100 ਏਕੜ ਤੱਕ ਅਸੀਂ ਬਹੁਤ ਕਰਦੇ। ਤੇ ਜਿੰਨਾ ਕੁ ਮੈਨੂੰ ਉੱਥੇ ਮੌਕਾ ਮਿਲਿਆ ਗੱਲਬਾਤ ਕਰਨ ਦਾ, ਤੇ ਉਹ ਕਹਿੰਦੇ ਵੀ 20 ਏਕੜ ਨਾਲ ਵਧੀਆ ਗੁਜ਼ਾਰਾ ਹੋ ਜਾਂਦਾ ਉੱਥੇ, ਸੋਹਣਾ ਗੁਜ਼ਾਰਾ ਹੋ ਜਾਂਦਾ। ਤੇ ਦਰਿਆ ਲੰਘਦਾ ਉੱਥੋਂ ਕਿ ਉੱਥੇ ਦਰਿਆ, ਲੇਕ ਆ? ਉੱਥੇ ਓਕਰਨਾਗਨ ਲੇਕ ਆ, ਉੱਥੋਂ ਓਕਰਨਾਗਨ ਰਿਵਰ ਸ਼ੁਰੂ ਹੁੰਦਾ ਅਸਲ 'ਚ। ਅੱਛਾ, ਤੇ ਉਸ ਵੈਲੀ 'ਚੋਂ ਉਹ ਫਿਰ ਆਪਣੇ ਇੱਧਰ ਨੂੰ ਆਉਂਦਾ ਆ ਉਹ ਅਮਰੀਕਾ ਅਮਰੀਕਾ ਕੰਨੀ ਨੂੰ ਫਲੋ ਕਰਦਾ, ਫਿਰ ਉਹ ਅੱਗੇ ਆ ਕੇ ਮੈਨੂੰ ਲੱਗਦਾ ਕੋਲੰਬੀਆ ਰਿਵਰ ਦੇ ਵਿੱਚ ਮਿਲਦਾ। ਠੀਕ ਆ। ਤੇ ਫਿਰ ਕੋਲੰਬੀਆ ਰਿਵਰ ਵਾਲੀ ਵੈਲੀ ਆ ਜਾਂਦੀ, ਉਹ ਤਾਂ ਚਲੋ ਵਾਸ਼ਿੰਗਟਨ ਆਪਣੇ ਵਾਲੇ ਪਾਸੇ ਆ ਜਾਂਦੀ ਹੈ, US ਵਾਲੇ ਪਾਸੇ, ਜਿੱਥੇ ਐਪਲ ਵੈਲੀ ਕਹਿ ਦਿੰਦੇ ਆਪਾਂ, ਮਨਾਛੀ ਵਗੈਰਾ। ਤੇ ਉਹ ਫਿਰ ਸੋ ਡਿਫਰੈਂਸ ਸੀਗਾ ਬਹੁਤ। ਅੱਛਾ, ਪਾਣੀ ਦੀ ਕੀ ਸਿਚੁਏਸ਼ਨ? ਪਾਣੀ ਦੇਖੋ, ਪਾਣੀ ਤਾਂ ਉਹਨਾਂ ਕੋਲ ਬਹੁਤ ਹੀ ਜ਼ਿਆਦਾ। ਪਾਣੀ ਦੀ ਪੈਪ ਹੀ ਨਾ ਪਾਲ ਕੇ ਆਪਾਂ ਉੱਧਰੋਂ। ਹਾਂ, ਉਹੀ ਆ। ਮੈਂ ਉੱਥੇ ਇਹੀ ਪੁੱਛਿਆ, ਮੈਂ ਕਿਹਾ ਯਾਰ ਪਾਣੀ ਦੀ ਬੋਰ ਬਾਰ, ਕਹਿੰਦੇ ਲੋੜ ਹੀ ਨਹੀਂ ਪੈਂਦੀ ਬੋਰ ਦੀ, ਸਿਟੀ ਵੀ ਪਾਣੀ ਜਾਂ ਕਾਊਂਟੀ ਇੰਨਾ ਦੇਈ ਜਾਂਦੀ ਆ ਪਾਣੀ, ਉਹ ਲੇਕ 'ਚੋਂ ਚੱਕ ਕੇ ਦਿੰਦੇ ਪੰਪ ਨਾਲ, ਲੋੜ ਹੀ ਨਹੀਂ ਬੋਰ ਕਰਨ ਦੀ, ਨਾਲ ਹੀ ਉੱਥੇ। ਹਾਂ, ਥੱਲੇ ਲੇਕ ਆ, ਉੱਪਰ ਐ ਨਾਲੇ ਫਰੈਸ਼ ਵਾਟਰ ਹੋਣਾ ਸਾਰਾ, ਗਲੇਸ਼ੀਅਰ ਵਾਲਾ ਜਾਂ ਦੂਜਾ ਜਿਹੜਾ ਬਰਫਾਂ ਵਾਲਾ, ਬਰਫ ਵਾਲਾ ਪਾਣੀ ਫੁਰ ਕੇ ਆਉਣਾ। ਉਹ ਕਹਿ ਲਓ ਜਿੱਦਾਂ ਟਾਹੋ ਦੇ ਨਾਲ ਰਹਿੰਦੇ ਆ ਤੁਸੀਂ। ਟਾਹੋ ਲੇਕ, ਟਾਹੋ 'ਚ ਪਾਇਆ ਹੋਇਆ ਪੈਪ, ਜਦੋਂ ਚਾਹੀਦਾ ਜਦੋਂ ਜੀ ਕੀਤਾ ਕੱਢ ਲਿਆ। ਤੇ ਬੜਾ ਬਿੱਲ ਆਉਂਦਾ ਆਫ ਕੋਰਸ। ਤੇ ਕਿੰਨੇ ਕੁ ਨੂੰ ਉੱਥੇ ਏਕੜ ਫੁੱਟ? ਮੈਂ ਬਹੁਤ ਹੀ ਥੋੜਾ, ਉਹਨਾਂ ਨੂੰ ਤਾਂ ਆਪ ਕਿਸੇ ਨੂੰ ਪਤਾ ਵੀ ਨਹੀਂ ਸੀਗਾ ਵੀ ਕਿੰਨੇ ਕੁ ਨੂੰ ਆ, ਕਹਿੰਦੇ ਵੀ ਥੋੜਾ ਹੀ ਆਉਂਦਾ ਪਾਣੀ ਦਾ ਬਿੱਲ। ਬਿਜਲੀ ਦਾ ਵੀ ਥੋੜਾ ਹੀ ਆਉਂਦਾ, ਕਿਉਂਕਿ ਬਿਜਲੀ ਦੇ ਪੰਪ ਹੀ ਬਹੁਤ ਛੋਟੇ-ਛੋਟੇ ਆ ਉੱਥੇ। ਮੈਂ ਉਹ ਜਿਹੜੇ ਹੋਣੇ ਉੱਥੇ ਛੋਟੇ-ਛੋਟੇ, ਜਿਹੜੇ ਸੈਂਡ ਮੀਡੀਆ ਫਿਲਟਰ ਲੱਗੇ ਆ, ਉਹ ਆਪਣੇ ਆਹ ਸੈਲਮੀ ਵਾਲਿਆਂ ਦੇ ਹੀ ਲੱਗੇ ਹੋਏ ਸੀਗੇ। ਅੱਛਾ ਜੀ। ਤੇ ਸੀਗੇ ਸੇਮ ਕੰਪਨੀ, ਬਟ ਉਹ ਸੈਂਡ ਮੀਡੀਆ ਫਿਲਟਰ 12 ਇੰਚ 14 ਇੰਚ ਚੌੜਾ ਸੀ। ਆਪਣੇ ਤਾਂ 36 ਇੰਚ ਤੋਂ ਸ਼ੁਰੂ ਹੁੰਦੇ ਆ, 30 ਇੰਚ ਤੋਂ। ਦੇਖ ਲਓ ਕਿੰਨਾ ਫਰਕ ਆ ਨਾ। ਸੋ ਕਾਫੀ ਰਿਸੋਰਸਿਸ ਦਾ ਇਦਾਂ ਫਰਕ ਪੈਂਦਾ। ਹਾਂ, ਖੇਤੀ ਮੈਨੂੰ ਤਾਂ ਇਸੇ ਕਰਕੇ ਫਿਰ ਤਾਂ ਹੀ ਤੁਸੀਂ ਜਿੱਦਾਂ ਗੱਲ ਕੀਤੀ ਵੀ 15-20 ਏਕੜ ਵਾਲਾ ਬੰਦਾ ਸੌਖਾ ਗੁਜ਼ਾਰਾ ਕਰਦਾ, ਉਹਦੀ ਇਨਪੁਟ ਕਾਸਟ ਹੀ ਕਿੰਨੀ ਇਹ ਚੀਜ਼ਾਂ 'ਚ ਘਟ ਗਈ।
ਹਾਂ ਨਹੀਂ ਦੂਜੀ ਰਾਜ ਕਹਿੰਦੀ ਇੱਕ ਗੱਲ ਉੱਥੇ ਹੋਰ ਆ ਨਾ, ਜਿਵੇਂ ਮੈਨੂੰ ਜਿਹੜੀ ਸਭ ਤੋਂ ਵਧੀਆ ਗੱਲਾਂ ਲੱਗੀਆਂ ਉੱਥੇ, ਮੈਨੂੰ ਇੱਕ ਬੰਦੇ ਨੂੰ ਮਿਲਣ ਦਾ ਮੌਕਾ ਮਿਲਿਆ। ਉਹ ਡਾਇਰੈਕਟਰ ਸੀਗਾ ਵਾਈਨ ਗਰੋਅਰ, BC ਵਾਈਨ ਗਰੋਅਰਸ ਆ ਅੱਛਾ ਜੀ। ਜਿਹੜੀ ਆਰਗੇਨਾਈਜੇਸ਼ਨ ਆ, ਹਨਾ, ਜਿਵੇਂ ਆਪਣੇ ਐਲਬਨ ਬੋਰਡ ਆ, ਐਲਬਨ ਦਾ ਉਹਨਾਂ ਦਾ ਵਾਈਨ ਗ੍ਰੇਪਸ ਆ ਜਿਹੜਾ ਬੋਰਡ ਆ ਉਹਦਾ ਡਾਇਰੈਕਟਰ ਸੀ। ਆਪਣੇ 2-3 ਹੈਗੇ ਪੰਜਾਬੀ ਉਹਦੇ ਚ ਬੋਰਡ ਚ। ਤੇ ਇੱਕ ਦਿਨ ਉਹ ਮਿਲਿਆ, ਵੈਸੀ ਗੱਲਾਂ ਕਰਨ ਲੱਗੇ। ਚਲੋ ਤੁਹਾਨੂੰ ਬਾਅਦ ਚ ਦੱਸਿਆ, ਫਿਰ ਮੈਂ ਵੀ ਦੱਸਿਆ ਵੀ ਅਸੀਂ ਆ ਪੰਜਾਬੀ ਅਮਰੀਕਨ ਗਰੋਅਰਸ ਗਰੁੱਪ ਚ ਐਂ ਕਰਦੇ ਹਾਂ। ਚਲੋ ਫਿਰ ਅਸੀਂ ਬਾਹਰ ਬੈਠੇ ਰਹੇ, ਗੱਲਾਂ ਕਰਦੇ ਰਹੇ ਘੰਟਾ 2 ਘੰਟੇ। ਤੇ ਉੱਥੇ ਫਿਰ ਉਹਨੇ ਡਿਸਕਸ਼ਨ ਜਿਹੜੀ ਦੂਜੀ ਚੱਲੀ, ਫਿਰ ਮੈਂ ਵੀ ਓਵਰਆਲ ਫਾਰਮਿੰਗ ਦੀ, ਹਨਾ, ਕੀ ਸਿਚੁਏਸ਼ਨ ਤੇ ਜਿਵੇਂ ਉਹ ਕਹਿੰਦਾ ਸੀਗਾ ਵੀ ਸਾਡਾ ਸਭ ਤੋਂ ਵੱਡਾ ਇਸ਼ੂ ਇਹ ਆ ਵੀ ਜੇ ਤਾਂ 5 ਟਨ ਤੱਕ ਕਹਿੰਦਾ ਵੀ ਹਰੇਕ ਵਾਈਨਰੀ ਪਿਕ ਕਰ ਲੈਂਦੀ ਹੈ ਗਰੋਅਰ ਦੇ, ਉਦੋਂ ਬਾਅਦ ਚ ਉਹ ਤੜਾਏ ਫੜਾਏ ਕਰਨ ਲੱਗ ਜਾਂਦੇ ਵੀ ਨਹੀਂ ਜੀ ਜਦੋਂ ਜ਼ਿਆਦਾ ਹੋ ਗਈ ਦੀ ਕੁਆਲਿਟੀ ਨਹੀਂ ਸਹੀ ਜਾਂ ਵਟਐਵਰ, ਹਨਾ। ਤੇ ਉਹ ਕਹਿੰਦਾ ਵੀ ਉਹ ਕੁਆਲਿਟੀ ਵਾਲਾ ਜਿਹੜਾ ਉਹ ਵਾਈਨਰੀ ਉਹ ਡਿਸਾਈਡ ਕਰਦੀ ਹੈ। ਕਹਿੰਦਾ ਅਸੀਂ ਹਾਇਰ ਕਰ ਸਕਦੇ ਹਾਂ ਕੋਈ ਇੰਡੀਵਿਜੂਅਲ ਵੀ ਜਿਹੜਾ ਉਹਤੇ ਸਟੈਂਪ, ਥਰਡ ਪਾਰਟੀ ਨਹੀਂ ਕੋਈ, ਨਹੀਂ ਥਰਡ ਪਾਰਟੀ ਹੈਗੀ, ਅਸੀਂ ਪੈਸੇ ਦੇ ਕੇ ਹਾਇਰ ਕਰ ਸਕਦੇ ਹਾਂ, ਪਰ ਉਹ ਵਾਈਨਰੀ ਉਹਨੂੰ ਚੈਲੰਜ ਕਰ ਸਕਦੀ, ਕਹਿੰਦਾ ਕਿਸੇ ਵੀ ਟਾਈਮ। ਜਿਵੇਂ ਆਪਣੇ ਮੈਂ ਉਹਨੂੰ ਦੱਸਿਆ ਵੀ ਜਿਵੇਂ USDA ਐਲਮੰਡ ਦੀ ਕਰਦਾ ਵੀ ਉਹ ਤੇ ਉਹ ਸਟੈਂਪ ਲਾਉਂਦਾ ਵੀ ਇਹ ਆਹ ਗ੍ਰੇਡ ਆ ਜੀ, ਆਹ ਸਾਈਜ਼ ਆ ਇਹਦਾ ਜੀ, ਆਹ ਚੱਕੋ ਸਰਟੀਫਿਕੇਟ। ਵੀ USDA ਦੇ ਇੰਸਪੈਕਟਰ ਆ, ਹਾਂ ਵੀ ਉਹ ਕਰਦੇ ਆ ਤੇ ਫਿਰ ਵੀ ਮਤਲਬ ਉਹ ਕਿਸੇ ਤਰੀਕੇ ਨਾਲ ਜਾਨੀ ਕਿ ਗਵਰਨਮੈਂਟ ਰੈਗੂਲੇਟਡ ਆ। ਤੇ ਉਹਨੇ ਫਿਰ ਉਹ ਚੀਜ਼ਾਂ ਉਹ ਲਿਖਣੀਆਂ ਸ਼ੁਰੂ ਕਰਤੀਆਂ। ਉਹ ਕਹਿੰਦਾ ਵੀ ਹਾਂ these are the good ideas we can pitch into our ag minister, ਹਨਾ, ਵੀ ਇਹ ਗਵਰਨਮੈਂਟ ਕਰੇ ਜਾਂ ਸਟੇਟ ਐਗ ਜਿਹੜਾ ਆਫਿਸ ਆ ਉਹ ਕਰੇ, ਉਹਨਾਂ ਦੀ ਫਾਈਨਲ ਸਰਟੀਫਿਕੇਸ਼ਨ ਹੋਵੇ, ਕੋਈ ਚੈਲੰਜ ਨਹੀਂ। ਤੁਸੀਂ ਬੀ ਬੋ ਆਏ ਉੱਥੇ ਰੈਗੂਲੇਸ਼ਨਸ ਦਾ ਰੈਗੂਲੇਸ਼ਨਾਂ ਤੋਂ ਫਾਰਮਰ ਭੱਜਦੇ ਆ। ਉਹਨਾਂ ਨੇ ਨੋਟ ਕਰ ਲਿਆ, ਉਹਨਾਂ ਨੇ ਵੇਖਿਆ ਵੀ ਇਦਾਂ ਹੈ ਜੀ। ਦੇਖੋ ਮੁੱਕਦੀ ਗੱਲ ਅਰਸ਼ਦੀਪ ਸਿੰਘ ਜੀ ਇਹ ਆ ਵੀ ਜਿੱਥੇ ਫਾਇਦਾ ਹੁੰਦਾ ਬੰਦਾ ਉਧਰਲੇ ਪਾਸੇ ਨੂੰ ਲੜਦਾ। ਫੇਰ ਗੱਲਾਂ ਪਾਣੀ ਦੀਆਂ ਵੀ ਚੱਲੀਆਂ। ਚਲੋ ਉਹਨਾਂ ਨਾਲ ਕਾਫੀ ਡਿਸਕਸ਼ਨ ਹੋਈ। ਉਹ ਕਹਿੰਦਾ ਇੱਥੇ ਤਾਂ ਗਰੋਰਾਂ ਨੂੰ ਪਾਣੀ ਦੇ ਰਾਈਟਸ ਦਾ ਪਤਾ ਹੀ ਨਹੀਂਗਾ। ਕਹਿੰਦਾ ਅੱਛਾ ਵੀ ਕੀ ਰਾਈਟ, ਕਹਿੰਦਾ ਲੋੜ ਹੀ ਨਹੀਂ ਪੈਂਦੀ। ਕਹਿੰਦਾ ਵੀ ਬਹੁਤ ਸਾਰੀਆਂ ਜ਼ਮੀਨਾਂ ਇੱਥੇ ਇਹੋ ਜਿਹੀਆਂ ਨੇ ਜਿੱਥੇ ਬੋਰ ਨਹੀਂ ਹੋ ਸਕਦੇ ਕਿਉਂਕਿ ਉਹਨਾਂ ਕੋਲ ਵਾਟਰ ਰਾਈਟਸ ਨਹੀਂ ਜ਼ਮੀਨ ਦੇ ਹੈਗੇ। ਪਰ ਕਹਿੰਦਾ ਵੀ ਅੱਧੋਂ ਨੂੰ ਆਈਥੀ ਪ੍ਰੋਬਲਮ ਨਹੀਂ ਆਏਗੀ ਵੀ ਸਾਡੇ ਕੋਲ ਵਾਟਰ ਰਾਈਟਸ ਨਹੀਂ ਹੈਗੇ ਬੋਰ ਦੇ, ਕਿਉਂਕਿ ਪਾਣੀ ਹੈ ਹੀ ਇਹਨਾਂ ਲੇਕ ਚ ਚੱਕੀ ਜਾਂਦੇ ਆ। ਆਉਣ ਵਾਲੇ ਸਮੇਂ 'ਚ ਕਹਿੰਦਾ ਹੁਣ ਲੋਕ ਸਿਆਣੇ ਹੋਈ ਜਾਂਦੇ ਆ, ਉਹ ਵਾਟਰ ਰਾਈਟ ਵੱਲ ਧਿਆਨ ਦੇ ਰਹੇ। ਹਾਂ ਕਹਿੰਦਾ ਉਹਦਾ ਸਭ ਤੋਂ ਵੱਡਾ ਕਾਰਨ ਕੈਲੀਫੋਰਨੀਆ ਹੀ ਹੈ, ਕਿਉਂਕਿ ਉਹ ਦੇਖਦੇ ਆ ਵੀ ਪਾਣੀ ਦਾ ਇਸ਼ੂ ਆ ਗਿਆ ਉੱਥੇ, ਵੀ ਜੇ ਬਾਈ ਚਾਂਸ ਕੱਲ੍ਹ ਨੂੰ ਸਾਡੇ ਕੋਲੇ ਆ ਗਿਆ ਤਾਂ ਪਹਿਲਾਂ ਹੀ ਸਿਆਣੇ ਹੋ ਜਾਓ, ਉਦੋਂ ਪਹਿਲਾਂ ਕਿ ਰੌਲਾ ਪੈ ਜੇ। ਜਿਵੇਂ ਆਪਾਂ ਵੀ ਤਾਂ ਸਾਊਥ ਵੈਲੀ ਤੇ ਨਾਰਥ ਵੈਲੀ 'ਚ ਇਹੀ ਡਿਫਰੈਂਸ ਆ ਨਾ। ਜਦੋਂ ਆਪਾਂ ਜਿਵੇਂ ਸਪੈਸ਼ਲੀ ਇੱਕ ਮੀਟਿੰਗ ਦੇ ਵਿੱਚ ਮੈਂ ਗਿਆ ਸੀਗਾ ਤੇ ਉੱਥੇ ਇੱਕ ਗਰੋਅਰ ਨੇ ਕੁਐਸਚਨ ਕੀਤਾ ਸੀ, ਉਹ ਨਾਰਥ ਦਾ ਸੀਗਾ, ਵੀ ਕਿੰਨੀ ਕੁ ਦੂਰ ਆ ਆਪਾਂ ਵੀ ਜਿਹੜੀ ਨਾਰਥ ਵੈਲੀ ਨੂੰ ਸਾਊਥ ਬਣਾਉਣ ਤੋਂ। ਕੀ ਕਹਿੰਦੇ ਸੀ ਫਿਰ? ਹੈਨਾ, ਤੇ ਚਲੋ ਉਹਦਾ ਆਨਸਰ ਤਾਂ ਉਹ ਫਿਰ ਪੋਲੀਟੀਕਲੀ ਕਰੈਕਟ ਜਿਹਾ ਦੇਣਾ ਹੁੰਦਾ, ਬਟ ਮਤਲਬ ਇੱਥੇ ਵੀ ਫਿਰ ਆਪਣੇ ਇਸ਼ੂ ਹੈਗਾ ਵੀ ਉਹਨਾਂ ਨੂੰ ਇਹ ਡਰ ਆ ਵੀ ਉੱਥੇ ਵੀ ਤਾਂ ਪਾਣੀ ਥੱਲੇ ਗਏ ਹੀ ਨੇ, ਪਹਿਲਾਂ ਉੱਪਰ ਹੁੰਦੇ ਸੀ ਜਾਣਗੇ ਹੀ, ਹਨਾ, ਤੇ ਵੀ ਉਧਰ ਜਿਹੜਾ ਸਾਨੂੰ ਪਾਣੀ ਦਾ ਇਸ਼ੂ ਨਾ ਆ ਜਾਣ। ਇਹੀ ਚੀਜ਼ਾਂ ਉਹਨਾਂ ਨੇ ਕੈਨੇਡਾ ਵਾਲੇ ਵੀ ਹੁਣ ਆਪਣੇ ਤੋਂ ਸਿੱਖ ਰਹੇ ਆ, ਨਾਟ ਐਟ ਗਰੋਅਰ ਲੈਵਲ ਬਟ ਜੇ ਹਾਇਰ ਬੋਰਡ ਲੈਵਲ ਉਹ ਗੱਲਾਂ ਹੁੰਦੀਆਂ, ਸਿਗਮਾ ਲੈਵਲ, ਹਾਂ ਬੋਰਡ ਲੈਵਲ ਤੇ ਵੀ ਪਾਣੀ ਕਿੰਨੀ ਆਪਾਂ ਧਿਆਨ ਦਈਏ। ਤੇ ਫਿਰ ਮੈਂ ਇੱਕ ਉੱਥੇ ਗਰੋਅਰ ਉੱਥੇ ਖੇਤੀਬਾੜੀ ਸਟੇਟ ਸਬਜੈਕਟ ਹੈ ਕਿ ਫੈਡਰਲ? ਸਟੇਟ ਸਬਜੈਕਟ, ਸਟੇਟ ਆਪਣੇ ਨੂੰ ਹੀ ਹੈ ਸੈਟਅਪ ਸਾਰਾ, ਸਟੇਟ ਕਰਦਾ ਰਨ ਆਪਦੇ ਫਿਰ ਉਹ ਫੈਡਰਲ ਨੂੰ ਜਾਂਦਾ, ਜਿਵੇਂ ਆਪਣੇ ਕੋਈ USD ਹੈ ਇੱਕ ਸਟੇਟ ਦੀਆਂ ਵੀ ਅਥਾਰਟੀਆਂ ਨੇ, CDFA ਆ, ਤੇ ਉਵੇਂ ਹੀ ਉਹਨਾਂ ਦੇ। ਤੇ ਜਿਵੇਂ ਇੱਕ ਉੱਥੇ ਮੈਨੂੰ ਗਰੋਅਰ ਮਿਲਿਆ ਪੰਜਾਬੀ, ਹਾਂਜੀ, ਉਹਨਾਂ ਨਾਲ ਗੱਲਬਾਤ ਹੁੰਦੀ ਸੀ। ਉਹਨਾਂ ਨਾਲ ਜਦੋਂ ਗੱਲਬਾਤ ਹੁੰਦੀ ਸੀ ਤੇ ਕਹਿੰਦੇ ਉਹ ਪਾਣੀ ਦੀ ਗੱਲ ਚੱਲ ਪਈ ਮੇਰੀ ਉਹਨਾਂ ਨਾਲ ਵੀ, ਹਨਾ। ਮੈਂ ਕਿਹਾ ਪਾਣੀ ਕਿੱਥੋਂ ਆਉਂਦਾ, ਦੀਨਾ ਨਹੀਂ ਇੱਥੇ, ਹਨਾ ਬੋਰ। ਉਹ ਕਹਿੰਦਾ ਵੀ ਐਂ ਕਰਕੇ ਪਏ ਹੋਇਆ ਉਹ ਸਾਹਮਣੇ, ਕਹਿੰਦਾ ਲੇਕ ਆਇਆ, ਉਹਨੇ ਮੈਨੂੰ ਸਾਰਾ ਸਮਝਾਇਆ, ਹਨਾ। ਅੱਛਾ। ਤੇ ਕਹਿੰਦਾ ਯਾਰ, ਕਹਿੰਦਾ ਜਦੋਂ ਕਹਿੰਦਾ ਮੈਂ ਜ਼ਮੀਨ ਲਈ ਸੀ ਨਾ ਗੋਰੇ ਤੋਂ, ਕਹਿੰਦਾ ਪੁਰਤਗੀਜ਼ ਸੀਗਾ, ਕਹਿੰਦਾ ਉਹਨੇ ਮੈਨੂੰ ਕਿਹਾ ਸੀਗਾ ਵੀ ਇਹਦਾ ਪਾਣੀ ਦਾ ਰਾਈਟ ਨਹੀਂ ਤੂੰ ਕਿਸੇ ਨੂੰ ਵੀ ਵੇਚਣਾ, ਮੈਂ ਤੈਨੂੰ ਵੇਚਣ ਲੱਗਿਆ ਪਰ ਤੂੰ ਜ਼ਮੀਨ ਦੇ ਨਾਲ ਹੀ ਰੱਖੀ, ਵੀ ਵੱਖਰਾ ਨਾ ਦੇ। ਹਾਂ, ਵੀ ਕਹਿੰਦਾ ਵੀ ਤੇਰਾ ਪਾਣੀ ਦਾ ਰਾਈਟ ਆ ਉਹ ਤੇ ਜਿਹੜੀ ਲੇਕ ਵਾਲੇ ਤੇ ਸਿੱਧਾ। ਕਹਿੰਦਾ ਮੈਨੂੰ ਬਿੱਲ ਵੀ ਬਹੁਤ ਘੱਟ ਆਉਂਦਾ, ਉਹ ਬਿੱਲ ਰਾਈਪੇਰੀਅਨ ਰਾਈਟ ਵਾਲਾ ਸੀ, ਪਤਾ ਨਹੀਂ ਸੀਗਾ ਉਹਨੂੰ, ਪਤਾ ਨਹੀਂ ਸੀ। ਜੇ ਉਹ ਤੋਂ ਬਗੈਰ ਵੀ ਵੇਚ ਦਿੰਦਾ ਤੇ ਇਹਨਾਂ ਨੇ ਲੈ ਲੈਣੀ ਸੀ, ਸ਼ਾਇਦ ਨਾ ਵੀ ਪਤਾ ਨਾ ਪਤਾ ਹੋਣ। ਉਹ ਕਹਿੰਦਾ ਹਜੇ ਵੀ ਉਹਨੂੰ ਗੱਲ ਦੀ ਸਮਝ ਨਹੀਂ ਸੀਗੀ ਪੂਰੀ, ਪਰ ਉਹ ਕਹਿੰਦਾ ਨਹੀਂ ਮੈਂ ਚਲੋ ਜਿੰਨਾ ਕੁ ਦੱਸਦਾ ਸੀ, ਪਰ ਉਹ ਕਹਿੰਦਾ ਉਹਨੇ ਗੱਲ ਜਦੋਂ ਮੈਂ ਇਹਨੂੰ ਪਾਣੀ ਦਾ ਰਾਈਟ ਬਾਰੇ ਪੁੱਛੀ ਤਾਂ ਕਹਿੰਦਾ ਜਦੋਂ ਮੈਂ ਲਈ ਸੀ ਗੋਰੇ ਤੋਂ ਉਹਨੇ ਮੈਨੂੰ ਗੱਲ ਇਹ ਕਹੀ ਸੀ, ਕਹਿੰਦਾ ਵੀ ਵੇਚੀ ਨਾ, ਹਾਂ ਵੀ ਪਾਣੀ ਦਾ ਰਾਈਟ ਇਹਦਾ ਬਹੁਤ ਸਟਰੋਂਗ ਆ, ਵੀ ਤੂੰ ਇਹ ਆਪਦੇ ਕੋਲ ਹੀ ਰੱਖੀ ਹਮੇਸ਼ਾ। ਸੋ ਉੱਥੇ ਕਿਉਂਕਿ ਪਾਣੀ ਦੀ ਸਮੱਸਿਆ ਨਹੀਂ, ਇਸ ਕਰਕੇ ਆਮ ਬੰਦੇ ਨੂੰ ਇਸ ਬਾਰੇ ਪਤਾ ਨਹੀਂ ਗਾ ਇੰਨਾ, ਹਨਾ। ਤੇ ਪਰ ਜਿੱਦਾਂ ਹੁਣ ਅਕਸਰ ਇਹ ਚਰਚਾ ਚੱਲਦੀ ਆ ਅਰਸ਼ਦੀਪ ਸਿੰਘ, ਵੀ ਗਲੋਬਲ ਵਾਰਮਿੰਗ, ਕਲਾਈਮੇਟ ਚੇਂਜ, ਜਿਹੜੀਆਂ ਇਦਾਂ ਦੇ ਇਲਾਕੇ ਆ ਇਵੈਂਚੁਅਲੀ ਇੱਥੇ ਵਾਹੀ ਹੋਣ ਲੱਗ ਜਾਣੀ ਹੈ, ਜਿਉਂ ਅਪ ਨਾਰਥ ਨੂੰ ਜਿਹੜਾ ਉਹ ਜਾਣਾ ਆ, ਵੀ ਉਹੀ ਬਾਅਦ ਵਾਹੀ ਯੋਗ ਜ਼ਮੀਨ ਰਹਿਣੀ ਆ, ਫਿਰ ਤਾਂ ਇਹ ਪਾਣੀ ਵਾਲੀ ਸਮੱਸਿਆ ਆਊਗੀ ਉੱਥੇ ਵੀ ਫਿਰ। ਤਾਂ ਹੀ ਉਹ ਸਿਆਣੇ ਹੋ ਰਹੇ ਆ,
ਹੂੰ। ਹਨਾ। ਦੋ ਉਹ 'ਚ ਇਹ ਆ ਵੀ ਤੁਸੀਂ ਕਿੱਥੇ ਕਾਂ, ਫਿਰ ਉਹ ਤੁਹਾਡਾ ਡਿਪੈਂਡ ਕਰਦਾ ਵੀ ਲੋਕੇਸ਼ਨ ਕਿਹੋ ਜਿਹੀ ਆ, ਹਨਾ। ਹੂੰ, 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 ਕਈ ਜਗ੍ਹਾ ਤਾਂ ਦੇਖੋ ਵਾਹੀ ਹੋਣ ਲੱਗ ਜੂਗੀ, ਜਿੱਥੇ ਹੂੰ, ਨਹੀਂ ਹੁੰਦੀ ਕਿਉਂਕਿ ਹੂੰ, ਸਨੋ ਨਹੀਂ ਰਹੂਗੀ, ਤੇ ਕਈ ਜਗ੍ਹਾ ਐਂ ਆ ਵੀ ਪਾਣੀ ਦੇ ਲੈਵਲ ਉੱਪਰ ਹੋ ਜਾਣਗੇ, ਹੂੰ, ਹਨਾ। ਤੇ ਉਹ ਸਾਰੀਆਂ ਚੀਜ਼ਾਂ ਹੀ ਫਿਰ ਉਹ ਕੰਸੀਡਰ ਕਰਨਗੇ। ਪਰ ਹਾਂ, ਇਹ ਗੱਲ ਥੋੜ੍ਹੀ ਜਮਾਂ ਸਹੀ ਹੈ, ਗਲੋਬਲ ਵਾਰਮਿੰਗ ਨਾਲ ਉੱਥੇ ਵੀ ਫ਼ਰਕ ਪੈ ਰਿਹਾ। ਉੱਥੇ ਜਿਵੇਂ ਹੁਣ 2 ਸਾਲ ਪਹਿਲਾਂ ਉਹ ਕਹਿੰਦੇ ਇੰਨੀ ਜ਼ਿਆਦਾ ਫਰੀਜ਼ ਨਹੀਂ ਹੁੰਦੀ ਸੀਗੀ, 2-3 ਸਾਲ ਪਹਿਲਾਂ। ਵੀ ਹੂੰ, ਸਨੋ ਸਾਡੇ ਕੋਲ ਪੈਂਦੀ ਬਟ ਥੋੜ੍ਹੀ ਪੈਂਦੀ ਆ। ਹੂੰ। ਕੈਨੇਡਾ ਦੀ ਵਾਰਮੈਸਟ ਪਲੇਸ ਆ ਔਨ ਉਹਨੂੰ ਕਹਿੰਦੇ ਆ ਉਸ ਔਰ ਏਰੀਏ ਨੂੰ। ਉਹ ਜਿਹੜੀ ਵੈਲੀ ਆ। ਹਾਂ, ਹੂੰ। ਉੱਥੇ ਲਿਖਿਆ ਹੋਇਆ ਬਕਾਇਦਾ ਜਦੋਂ ਤੁਸੀਂ ਅੰਦਰ ਵੜਦੇ ਆ ਵੱਡਾ-ਵੱਡਾ ਕਰਕੇ, ਉਹ ਕੈਨੇਡਾ ਕਰਨਾ ਪੈਂਦਾ। ਵਾਰਮੈਸਟ ਪਲੇਸ, ਹੈਨਾ। ਤੇ ਉਹਦਾ ਹੁਣ ਉਹ ਕਹਿੰਦਾ ਵੀ ਪਰ ਸਾਨੂੰ ਜਦੋਂ 2-3 ਸਾਲ ਪਹਿਲਾਂ ਇੰਨੀ ਜ਼ਿਆਦਾ ਠੰਡ ਪਈ, ਸਾਡੀਆਂ ਵਾਈਨਸ ਵੀ ਡੈਡ ਹੋ ਗਈਆਂ। ਅੱਛਾ, ਹਾਂ, ਉਹ ਵੀ ਸਰਵਾਈਵ ਨਹੀਂ ਕੀਤੀਆਂ। ਸਰਵਾਈਵ ਨਹੀਂ ਕੀਤੇ, ਸੋ ਸਾਰੀ ਰੀਪਲਾਂਟ ਕਰਨੀ ਪਈ। ਓਹ ਵਾਓ! ਉਹਦੇ 'ਚ ਬਹੁਤ ਵੱਡੀ ਏਕਰੇਜ ਰੀਪਲਾਂਟ ਹੋਈ ਤੇ ਵਾਈਨ ਇੰਡਸਟਰੀ ਸਾਰੀ ਡਿਸਟਰਬ ਹੋ ਗਈ। ਹੂੰ, ਸਪਲਾਈ ਚੇਨ ਟੁੱਟ ਹਾਂ, ਗਈ। ਤੇ ਕਹਿੰਦਾ ਵੀ ਉੱਥੋਂ ਉਦੋਂ ਫਿਰ ਉਹ ਬੋਰਡ ਵਾਲੇ ਨੇ ਵੀ ਮੈਨੂੰ ਇਹ ਗੱਲ ਦੱਸੀ ਸੀ ਬੰਦੇ ਨੇ। ਉਹ ਕਹਿੰਦਾ ਵੀ ਫਿਰ ਅਸੀਂ ਜਿਹੜੀ ਸਟੇਟ BC ਐਗ ਜਦੋਂ ਕੋਲ ਡਿਪਾਰਟਮੈਂਟ ਕੋਲ ਗਏ ਆ, ਉਹਨਾਂ ਨੂੰ ਅਸੀਂ ਇਹ ਰਿਕੁਐਸਟ ਕੀਤਾ ਸੀ BC ਐਡਮਿਨਿਸਟ੍ਰੇਸ਼ਨ ਨੂੰ ਵੀ ਤੁਸੀਂ ਸਾਨੂੰ ਫੰਡਿੰਗ ਨਾ ਦਿਓ। ਅੱਛਾ। ਵਾਈਨਰੀਆਂ ਨੇ ਕਿਹਾ ਉਹਨਾਂ ਨੂੰ ਹਾਂ, ਹਾਂ। ਵੀ ਸਾਨੂੰ ਕੋਈ ਅਸਿਸਟੈਂਸ ਦੀ ਲੋੜ ਨਹੀਂ, ਕੋਈ ਕੁਛ ਨਹੀਂ। ਸਾਨੂੰ ਤੁਸੀਂ 3 ਸਾਲ ਅਮਰੀਕਨ ਵਾਈਨ ਗ੍ਰੇਪਸ ਖਰੀਦਣ ਦੀ ਇਜਾਜ਼ਤ ਦਿਓ ਬਿਨਾਂ ਡਿਊਟੀ ਤੋਂ। ਅੱਛਾ, ਉੱਥੋਂ ਹੁਣ ਬਗੈਰ। ਇੱਥੇ ਆਪਣਾ ਇੰਟਰਕਨੈਕਸ਼ਨ ਹੁੰਦਾ ਦੇਖੋ। ਹੂੰ, 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 ਹੂੰ। ਵੀ ਇਹ ਇੱਧਰ ਦੀ ਵੈਲੀ ਦੀ ਗ੍ਰੇਪ ਉੱਥੇ ਜਾਣਗੇ। ਆਪਣੇ ਹੀ ਹੁੰਦੇ ਆ ਜ਼ਿਆਦੇ। ਹੁਣ ਉਹ ਲੈਣ ਲੱਗ ਗਏ? ਨਹੀਂ, ਉਦੋਂ ਫਿਰ ਉਹਨਾਂ ਨੇ ਲਏ 2 ਸਾਲ। 2 ਤੇ ਸਾਲ। ਉਹ ਅੱਛਾ। ਕਹਿੰਦੇ ਉਹਨੂੰ ਕਹਿੰਦਾ ਵੀ ਉਹ BC ਵਾਲੇ ਕਹਿੰਦੇ ਵੀ ਗਵਰਨਮੈਂਟ ਕਹਿੰਦੀ ਵੀ ਨਹੀਂ 3 ਸਾਲ ਨਹੀਂ ਅਲਾਓ ਕਰਾਂਗੇ, 2 ਕਰ ਲਓ ਤੇ ਦੂਜੇ ਸਾਲ ਬਾਅਦ ਆਪਾਂ ਦੁਬਾਰਾ ਬਹਿ ਕੇ ਰਿਵਿਊ ਕਰ ਲਾਂਗੇ ਜੇ ਤੁਹਾਨੂੰ ਲੋੜ ਹੋਈ। ਹਾਂ, ਹਾਂ। ਹੁਣ ਡਿਊਟੀ ਬਹੁਤ ਆ, ਟੈਕਸਸ ਜਾਂ ਜਿਹੜਾ ਵੀ ਕੁਛ ਜਿਹੜਾ ਵੀ ਲੀਗਲ ਨੇਮ ਆ, ਹੂੰ, ਤਾਂ ਹੀ ਟੈਰਿਫ। ਆਪਣੇ ਗ੍ਰੇਪਸ ਉਧਰ ਨਹੀਂ ਜਾਂਦੇ। ਹੂੰ, ਹੂੰ। ਵੀ ਕਿਉਂਕਿ ਇਹਨਾਂ ਦੇ ਟੈਰਿਫ ਬਹੁਤ ਲੱਗਦਾ। ਕਿਉਂਕਿ ਮੈਂ ਜਦੋਂ ਦੇਖਿਆ ਉੱਥੇ ਇੰਨੇ ਵਾਈਨ ਗ੍ਰੇਪਸ ਲੱਗੇ ਹੋਏ, ਮੇਰੇ ਦਿਮਾਗ 'ਚ ਆਇਆ ਵੀ ਸਾਡੇ ਤਾਂ ਵਾਈਨ ਗ੍ਰੇਪਸ ਵਾਲੇ ਗਰੋਰਾਂ ਦਾ ਬੁਰਾ ਹਾਲ ਆ। ਉਹ ਇਹ ਇਸ ਵਾਰ ਕਹਿੰਦੇ ਵੀ ਹਾਂ। ਵਾਈਨ ਗ੍ਰੇਪ ਲੱਗੇ ਪਏ ਆ। ਹੂੰ, ਥਾਂ-ਥਾਂ ਛੋਟੀਆਂ-ਛੋਟੀਆਂ ਵਾਈਨਰੀਆਂ ਨੇ, ਹਨਾ। ਹੂੰ, 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 ਹਰੇਕ ਮਤਲਬ ਛੋਟੇ ਸ਼ੈਡ 'ਚ ਵਾਈਨਰੀ ਆ। ਹੂੰ, ਤੇ ਇੱਕ ਤਾਂ ਗਵਰਨਮੈਂਟ ਦੇ ਰੂਲਸ ਬਹੁਤ ਰਿਲੈਕਸ ਨੇ, ਹਰੇਕ ਬੰਦਾ ਵਾਈਨਰੀ ਆਪਦੀ ਖੋਲ ਸਕਦਾ, ਹੂੰ, 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 ਹੈਨਾ। ਹੂੰ। ਫਿਰ ਉਹ ਵੇਚ ਸਕਦਾ ਆਪਦੇ ਬ੍ਰਾਂਡ ਦੇ ਥੱਲੇ, ਠੀਕ ਹੈ। ਠੀਕ ਹੈ ਜੀ। ਫਿਰ ਉਹ ਬਾਹਰੋਂ ਆਉਣ ਨਹੀਂ ਦਿੰਦੇ। ਹੂੰ। ਜਿਹਦਾ ਬਾਹਰੋਂ ਮਤਲਬ ਅੱਛਾ ਗ੍ਰੇਪ ਨਹੀਂ ਆਉਣ ਦਿੰਦੇ। ਵਾਈਨ ਗ੍ਰੇਪ ਨਹੀਂ ਆਉਣ ਵਾਈਨ ਦਿੰਦੇ, ਗ੍ਰੇਪ ਨਹੀਂ ਆਉਣ ਦਿੰਦੇ। ਹੈਨਾ। ਹੂੰ, ਇਸ ਕਰਕੇ ਉਹਨਾਂ ਦੀ ਵਾਈਨ ਦੀ ਉੱਥੇ ਡਿਮਾਂਡ ਹੈਗੀ ਆ, ਉਹ ਚੱਲੀ ਜਾਂਦਾ। ਹੂੰ, ਇੰਡਸਟਰੀ ਉਹ ਕਹਿੰਦੇ ਸਟੇਬਲ ਆ ਸਾਡੇ ਲਈ ਤਾਂ। ਹੂੰ, ਤੇ ਪਰ ਕਹਿੰਦੇ ਜੇ ਅਮਰੀਕਨ ਵਾਈਨ ਗ੍ਰੇਪਸ ਆ ਗਏ ਸਾਡੇ ਕੋਲੇ, ਹੂੰ। ਫਿਰ ਸਾਡਾ ਕੰਮ ਡੈਡ ਹੋ ਜੂ, ਕਿਉਂਕਿ ਉਸੇ ਸਸਤਾ ਸਾਡਾ ਨਹੀਂ ਗ੍ਰੇਪ। ਦੇਖੋ ਅਰਸ਼ਦੀਪ ਸਿੰਘ, ਇਹ ਤਾਂ ਸਾਰੇ ਪਾਸੇ ਹੀ ਇਦਾਂ ਹੀ ਆ। ਹਾਂ। ਆ ਹੁਣ ਮੀਟ ਦਾ ਕਿੰਨਾ ਰੌਲਾ ਪੈਂਦਾ ਆ। ਹੂੰ, ਅਰਜਨਟੀਨਾ ਤੋਂ ਸਸਤਾ ਆ ਰਿਹਾ, ਰੋਂਦੇ ਆ ਕਿ ਨਹੀਂ ਦੂਜੇ ਬਿਲਕੁਲ। ਰੈੱਡ ਮੀਟ ਵਾਲੇ, ਐਲਮੰਡ ਵਾਲੇ। ਹੁਣ ਕੰਪੀਟੀਸ਼ਨ ਕਿੰਨਾ ਆ ਰਿਹਾ ਹੈ ਵੈਲੀ ਦੀ ਐਲਮੰਡ ਨੂੰ, ਸਾਨੂੰ ਪਿਸਤੇ ਨੂੰ, ਸੰਤਰਿਆਂ ਨੂੰ ਸੰਤਰਿਆਂ ਨੂੰ, ਸਾਊਥ ਅਫਰੀਕਾ, ਹਨਾ। ਸਾਊਥ ਅਮਰੀਕਾ ਕਿੰਨਾ ਤੋਂ ਆਉਂਦਾ। ਕਿੰਨਾ ਇਹ ਹੋ ਰਿਹਾ। ਸੋ ਸੇਮ ਥਿੰਗ ਹੀ ਆ। ਹੂੰ। ਸੋ ਉੱਥੇ ਉਹਨਾਂ ਨੇ ਗਵਰਨਮੈਂਟ ਨੇ ਗਰੋਅਰ ਬਚਾਏ ਹੋਏ ਹਾਲ ਦੀ ਘੜੀ। ਹਾਲ ਦੀ ਘੜੀ। ਹੂੰ। ਸੋ ਬਟ ਬਹੁਤ ਜੇ 51ਵਾਂ ਸੂਬਾ ਬਣਾ ਲਈਏ ਫਿਰ ਫਿਰ ਤਾਂ ਜਾਇਆ ਕਰਨਗੇ ਭੱਜੇ ਭੱਜੇ ਆਪਣੇ ਹੈ। ਯਾ ਅੱਛਾ, ਇਹ ਅਕਸਰ ਆਪਾਂ ਦੇਖਦੇ ਵੀ ਕੈਨੇਡੀਅਨਸ ਦਾ ਬਹੁਤਾ ਰੁਝਾਨ ਹੁੰਦਾ ਉਧਰੋਂ ਇੱਧਰ ਨੂੰ ਆਉਣ ਦਾ, ਵੀ ਸਮਹਾਓ ਇੱਧਰ ਕਰ ਲਈਏ। ਉੱਥੇ ਕੀ ਭਾਅ ਆ ਖੇਤ ਦਾ? ਤੁਸੀਂ ਕੀ ਉੱਥੇ ਜਾਣਿਆ? ਖੇਤ ਦਾ ਭਾਅ ਜ਼ਿਆਦੇ ਆ ਉੱਥੇ ਆਪਣੇ ਨਾਲ। ਜਿਹੜਾ 10 ਕੁ ਏਕੜ ਦਾ ਖੇਤ ਆ, ਜਿਹਦੇ 'ਚ ਇੱਕ ਘਰ ਆ, ਡੀਸੈਂਟ ਘਰ ਆ, ਉਹ 15 ਕੁ ਲੱਖ ਤੋਂ ਸ਼ੁਰੂ ਹੁੰਦੇ ਨੇ। ਅੱਛਾ, 1.5 ਕੈਨੇਡੀਅਨ। ਹਾਂ, $2 ਮਿਲੀਅਨ ਤੱਕ ਚਲੇ ਜਾਂਦੇ ਆ। ਹੂੰ, 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 ਹੂੰ। ਤੇ ਸਮਝ ਲਓ ਵੀ ਅਮਰੀਕਨ 1.25 ਲੱਖ ਦਾ ਏਕੜ ਆ। ਵਾਓ! ਹੂੰ, ਫਰਕ ਬਹੁਤ ਆ। ਹਾਂ, ਤੇ ਉਹ ਫਰਕ ਹੈਗਾ। ਹੂੰ। ਤੇ ਕਿਤੇ ਕੋਈ ਤੁਹਾਨੂੰ ਦੇਖਿਆ ਕੋਈ ਅਮਰੀਕੀ ਬੰਦੇ ਨੇ ਉੱਥੇ ਜਾ ਕੇ ਕੀਤਾ ਹੋਵੇ? ਏਦਾਂ ਤਾਂ ਨਹੀਂ ਜਿੱਦਾਂ ਆਪਾਂ ਕੈਲੀਫੋਰਨੀਆ ਦੇ ਵਿੱਚ ਜਾਂ ਅਮਰੀਕਾ 'ਚ ਦੇਖਦੇ ਹਾਂ ਵੀ ਵੱਡੇ-ਵੱਡੇ ਲੋਕ ਇਨਵੈਸਟ ਕਰਕੇ ਜ਼ਮੀਨਾਂ ਇੱਥੇ ਖਰੀਦੀ ਜਾਂਦੇ, ਕਾਰਪੋਰੇਟ ਦੇ ਤੌਰ ਦੇ ਉੱਤੇ ਰਨ ਕਰਦੇ ਆ। ਕੀ ਕੈਨੇਡਾ ਦੇ ਵਿੱਚ ਵੀ ਇਦਾਂ ਦੀ ਸਿਮਿਲੈਰਿਟੀ ਤੁਹਾਨੂੰ ਦੇਖਣ ਨੂੰ ਮਿਲੀ, ਜਾਂ ਇੱਧਰੋਂ ਕੋਈ ਇਨਵੈਸਟਰ ਜਾਂ ਬਾਹਰੋਂ ਹੋਰ ਇਨਵੈਸਟਰ ਇਦਾਂ ਖੇਤੀ ਵਾਲੀ ਜ਼ਮੀਨ ਲੈ ਰਹੇ ਹੋਣ ਉੱਥੇ? ਜਿਹੜੀ ਇਹ ਨਾ ਇਨਵੈਸਟਮੈਂਟ ਫਾਰਮਿੰਗ ਹੁੰਦੀ ਆ, ਇੱਥੇ ਮੈਂ ਤਾਂ ਹੁਣ ਕਈਆਂ 'ਚ ਮੈਂ ਮਤਲਬ ਕੰਸਲਟ ਵੀ ਕੀਤਾ ਹੈ ਨਾ। ਹੂੰ, ਹੂੰ। ਉੱਥੇ ਏਕਰੇਜ ਵੱਡੀ ਚਾਹੀਦੀ ਹੁੰਦੀ ਹੈ, ਵੱਡੀ ਇਨਵੈਸਟਮੈਂਟ ਹੀ ਆਉਂਦੀ ਹੈ ਉੱਥੇ ਮਤਲਬ ਫੈਮਿਲੀ ਫਾਰਮ ਹੀ ਆ। ਉੱਥੇ ਫੈਮਿਲੀ ਫਾਰਮ ਹੈ। ਹੂੰ, 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 ਇਹ ਹੂੰ। ਉਹਨਾਂ ਦਾ ਬਚਾਅ ਵੀ ਹੈਗਾ। ਜੇ ਤੁਸੀਂ ਵੇਖੋ ਸੇਲ ਤੇ ਕੀ ਹੋਊਗਾ, ਸੇਲ ਤੇ ਲੈਸੇ ਓਲੀਵਰ ਸ਼ਹਿਰ ਦੇ ਵਿੱਚ ਇਸ ਟਾਈਮ ਹੋ ਸਕਦਾ 20 ਫਾਰਮ ਹੋਣ ਸੇਲ ਤੇ, ਹੂੰ, ਹੂੰ। ਸਾਰੇ ਸਕੈਟਰਡ ਹੋਣਗੇ 10-10 ਏਕੜ, ਛੋਟੇ-ਛੋਟੇ। ਹੈਨਾ। ਹੂੰ। ਸੋ ਉਹ ਇਨਵੈਸਟਮੈਂਟ ਫਾਰਮਰ ਨੂੰ ਜਾਂ ਜਿਹੜੀ ਇੱਕ ਵੱਡੀ ਕੰਪਨੀ ਨੇ ਇਨਵੈਸਟ ਕਰਨਾ ਉੱਥੇ ਨਹੀਂ ਉਹਨੂੰ ਹੋਣਾ। ਇਕੱਠਾ ਹੀ ਟੱਕ ਚਾਹੀਦਾ। ਜੇ ਹੁਣ ਕੈਲੀਫੋਰਨੀਆ 'ਚ ਆਉਂਦੇ ਆ, ਆਪਾਂ ਇੱਥੇ ਮੰਨ ਲਓ ਵੀ ਕਿਤੇ 1000 ਏਕੜ ਸੇਲ ਤੇ ਆ, ਹੂੰ, 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 ਹੂੰ। ਤਾਂ ਉਹਨਾਂ ਨੂੰ 1000 ਏਕੜ ਫਿਰ ਉਹਨਾਂ ਨੇ ਕਹਿਣਾ ਵੀ ਇਹ $35 ਮਿਲੀਅਨ ਦੀ ਜਿੰਨੇ ਦੀ ਵੀ ਪ੍ਰਾਪਰਟੀ ਆ, ਜੋ ਵੀ ਪ੍ਰਾਈਸ ਹੋਊ ਹਾਂ, ਏਕੜ ਦਾ। ਉੱਥੇ ਉਹਨਾਂ ਨੂੰ ਫਿਰ ਸਾਰਾ ਕੰਮ
ਕਿਉਂਕਿ ਇਕੱਠੀ ਹੋ ਵੀ ਜਾਂਦੀ ਖੇਤੀ, ਹੂੰ ਅੱਡ-ਅੱਡ ਕਰਨੀ ਬਹੁਤ ਔਖੀ ਹੈ, ਹੂੰ ਹੈ ਨਾ। ਸੋ ਉੱਥੇ ਤਾਂ ਫੈਮਿਲੀ ਫਾਰਮਰ ਹੀ ਸੀਗੇ ਉਸ ਏਰੀਏ 'ਚ ਤਾਂ। ਪਹਿਲਾਂ ਪੁਰਤਗੀਜ਼ ਸੀਗੇ ਹੂੰ ਟ੍ਰੈਡੀਸ਼ਨਲੀ, ਹੁਣ ਉਹ ਕਹਿੰਦੇ ਵੀ 90% ਪੰਜਾਬੀ ਹੋਈ ਆ। ਸਾਰੀ ਉੱਥੇ ਫਾਰਮਿੰਗ ਕਰਦੇ ਜਿਹੜੇ। ਹਾਂ, ਤੇ ਵੀ ਇਹ ਇਕੱਲੇ ਸ਼ਹਿਰ 'ਚ ਜਾਂ ਆਲੇ ਦੁਆਲੇ ਹੋਰ ਸ਼ਹਿਰਾਂ 'ਚ ਵੀ? ਆਲੇ-ਦੁਆਲੇ ਜਿੰਨੇ ਕੁ ਇਸ ਏਰੀਏ 'ਚ, ਜਿਵੇਂ ਛੋਟੇ-ਛੋਟੇ ਟਾਊਨ ਜਿਹੇ ਆ ਜਾਂਦੇ, ਸਹਿਸ ਬਹੁਤ ਛੋਟਾ, ਉਹ ਤਾਂ ਬਾਰਡਰ ਦੇ ਨਾਲ ਹੀ ਹੈ। ਆਹੋ ਫਿਰ ਓਲੀਵਰ ਓਲੀਵਰ ਤਾਂ ਆ ਲੱਗ ਜਾਂਦਾ, ਗਈ। ਹੈ ਨਾ, ਹੂੰ ਤੇ 2 ਹੋਰ ਛੋਟੇ-ਛੋਟੇ ਟਾਊਨ ਜਿਹੇ ਹੁੰਦੇ ਆ, ਫਿਰ ਪਿੰਟਿੰਗਟਨ ਆਉਂਦਾ ਪਰੇ ਜਾ ਕੇ। ਹੂੰ ਹੂੰ ਕਲੋਨੇ ਤੱਕ ਚਲੀ ਜਾਂਦੀ, ਕਲੋਨਾ ਵੀ ਇਸੇ 'ਚ ਹੀ ਆ ਜਾਂਦਾ, ਮਤਲਬ ਵੈਲੀ 'ਚ। ਹੂੰ ਕਲੋਨਾ ਡੀਸੈਂਟ ਵੱਡਾ ਸ਼ਹਿਰ ਹੈਗਾ, ਹੂੰ ਤੇ ਉਹਦਾ ਸੋ ਕਾਫੀ ਲੋਕਾਂ ਨੇ ਨਾਮ ਸੁਣਿਆ ਹੋਣਾ। ਹਾਂ, ਹੂੰ ਤੇ ਵਧੀਆ ਸੀਗਾ, ਮਤਲਬ ਡਿਫਰੈਂਟ ਐਕਸਪੀਰੀਅੰਸ ਸੀਗਾ। ਹੂੰ ਤੇ ਕਾਫੀ ਇੱਕ ਬੰਦਾ ਇਹੋ ਜਿਹਾ ਵੀ ਮਿਲਿਆ, ਤੇ ਪੰਜਾਬੀ ਸੀਗਾ, ਉਹ ਟੋਰਾਂਟੋ ਤੋਂ ਮੂਵ ਹੋਏ ਸੀ। ਉਹ ਕਹਿੰਦਾ ਵੀ ਅਸੀਂ ਤਾਂ ਰਿਟਾਇਰਮੈਂਟ ਵਾਲੀ ਹੈਗੀ ਆ ਸਾਡਾ, ਵੀ ਕਾਫੀ ਰਿਟਾਇਰ ਹੋ ਕੇ ਹੁਣ ਇੱਥੇ ਰਿਟਾਇਰ ਰਹਿਣਾ। ਹੋ ਗਏ ਕਹਿੰਦਾ ਸੀ, ਹੂੰ ਤੇ 10 ਏਕੜ ਤੇ ਕਹਿੰਦਾ ਘਰ ਸਾਨੂੰ ਵਧੀਆ, ਕਹਿੰਦਾ ਚੱਲੀ ਜਾਂਦਾ ਖਰਚਾ। ਅੱਛਾ ਇੱਕ ਚੀਜ਼ ਜਿਹੜੀ ਦੱਸਿਓ ਵੀ ਜਿੱਦਾਂ ਹੁਣ ਉੱਥੇ ਰੀਅਲ ਏਸਟੇਟ ਦੀ ਮਾਰੋ ਮਾਰ ਹੋਈ ਆ, ਪ੍ਰਾਈਸ ਪਹਿਲਾਂ ਬਹੁਤ ਵਧੇ ਸੀਗੇ, ਫਿਰ ਹੁਣ ਘਟੇ ਪਏ ਆ, ਜੋ ਸਿਚੁਏਸ਼ਨ ਆ ਉਹ ਸਾਰੀਆਂ ਚੀਜ਼ਾਂ 'ਚ ਇਹ ਸੇਮ ਸਿਚੁਏਸ਼ਨ ਹੈ ਐਗਲੈਂਡ ਦੇ ਵਿੱਚ ਵੀ ਉੱਥੇ ਆਈ ਹੈ? ਜਾਂ ਇੰਗਲੈਂਡ 'ਚ ਨਹੀਂ ਆਈ, ਪਰ ਰੈਜ਼ੀਡੈਂਸ਼ੀਅਲ 'ਚ ਕਹਿੰਦੇ ਬਹੁਤ ਇੰਪੈਕਟ। ਹੂੰ ਦੂਜੀ ਇੱਕ ਹੋਰ ਗੱਲ ਸੁਣੀ, ਹੂੰ ਅਮਰੀਕਨ ਪ੍ਰੋਡਕਟਸ ਨੂੰ ਬਾਏ ਨਹੀਂ ਕਰ ਰਿਹਾ ਕੈਨੇਡੀਅਨ। ਗੁੱਸਾ ਆ ਹੁਣ। ਗੁੱਸਾ, ਪੂਰਾ ਗੁੱਸਾ। ਤੁਹਾਨੂੰ ਵੈਲਕਮ ਕਰਤਾ ਪਰ ਫਿਰ ਵੀ। ਆਪਾਂ ਦੱਸੀ ਦੇ ਨਹੀਂ ਸੀ ਅਸੀਂ ਅਮਰੀਕਾ ਤੋਂ ਆਏ ਆ। ਹਾਂ ਸਹੀ ਗੱਲ ਆ। ਇਹ ਮੈਂ ਗਰੋਸਰੀ, ਕਿਉਂਕਿ ਹੁਣ ਆਪਦਾ ਦਿਮਾਗ 'ਚ ਚੀਜ਼ਾਂ ਰਹਿੰਦੀਆਂ ਨਾ। ਮੈਂ ਉੱਥੇ ਸਟੋਰ ਤੇ ਗਿਆ, ਗਰੋਸਰੀ ਸਟੋਰ, ਹਾਂ ਮੈਂ ਉੱਥੇ ਉਹ ਵੀ ਪੁੱਛਣ ਲੱਗ ਗਿਆ, ਹੈ ਨਾ, ਹਾਂ ਤੇ ਉਹ ਅਸਲ 'ਚ ਮੈਂ ਕੁੜੀ ਨੂੰ ਪੁੱਛਿਆ, ਮੈਂ ਕਿਹਾ ਵੀ ਗਰੋਸਰੀ ਸਟੋਰ ਖੁੱਲ੍ਹਾ? ਉਹ ਸੀਗਾ ਜਮਾਂ ਮੇਰੇ ਪਿੱਛੇ ਹੀ, ਤੇ ਮੈਨੂੰ ਪਤਾ ਹੀ ਨਹੀਂ ਲੱਗਿਆ, ਹੈ ਨਾ। ਹਾਂ ਤੇ ਉਹ ਮੈਨੂੰ ਕਹਿੰਦੀ ਵੀ ਆਹ ਸਾਹਮਣੇ ਹੀ ਆ, ਵੀ 9 ਵਜੇ ਬੰਦ ਹੋਣਾ ਸੀ, ਤੇ ਮੈਂ ਮਤਲਬ 8:40 ਦੇ ਸ਼ਾਮ ਦਾ ਟਾਈਮ ਸੀ, ਹਾਂ ਹੈ ਨਾ। ਮਤਲਬ ਭੱਜ ਕੇ ਅੰਦਰ ਗਿਆ ਤੇ ਗੋਰਾ ਮਿਲ ਗਿਆ, ਮੈਂ ਉਹੀ ਗੱਲ ਕਰਨ ਲੱਗ ਗਿਆ, ਹੈ ਨਾ। ਤੇ ਮੈਂ ਕਿਹਾ, ਕਹਿੰਦਾ ਵੀ ਕਿੱਥੋਂ ਆਇਆ? ਮੈਂ ਕਿਹਾ ਵੀ ਮੈਂ US ਤੋਂ ਆਇਆ, ਮੈਂ ਵਿਆਹ ਲਈ ਅਟੈਂਡ ਕਰਨ ਆਇਆ, ਵੈਡਿੰਗ ਤੇ ਹੈ ਨਾ। ਆਇਆ। ਹਾਂ ਗੱਲਾਂ ਕਰਦਾ ਰਿਹਾ। ਮੈਂ ਕਿਹਾ ਵੀ ਕਿਵੇਂ ਆ ਵੀ ਜਿਹੜਾ ਚੱਲ ਰਿਹਾ ਆਹ ਹੁਣ ਰੌਲਾ ਸਿਸਟਮ? ਰੱਪਾ ਹਾਂ, ਹਾਂ ਕਹਿੰਦਾ ਡਿਡ ਯੂ ਸੀ ਐਨੀ ਅਮਰੀਕਨ ਪ੍ਰੋਡਕਟ ਔਨ ਦਾ ਸ਼ੈਲਫ? ਕਹਿੰਦਾ ਅੱਛਾ ਸਿੱਧਾ ਹੀ। ਹਾਂ, ਹਾਂ ਆਈ ਮੀਨ ਹੋਣਗੇ, ਪਰ ਉਹਦਾ ਜਿਹੜੀ ਕਹਿਣ ਦਾ ਮਤਲਬ ਸੀ ਵਿਅੰਗ ਕਿਸਮ ਵੀ ਦਾ। ਹਾਂ ਪੇਟ੍ਰੀਅਟਿਜ਼ਮ ਪੂਰਾ ਹਾਂ, ਦਿਖਾ ਰਹੇ ਇਹਦਾ ਮਤਲਬ ਕਹਿੰਦਾ ਹੈ। ਨਹੀਂ, ਕਹਿੰਦਾ ਕੁਛ ਨਹੀਂ ਕਹਿੰਦਾ ਲਿਖ ਲੈਣਾ ਅਮਰੀਕਨ, ਕਹਿੰਦਾ। ਅੱਛਾ ਹਾਂ, ਵਾਹ। ਸੋ ਸੋ ਇਹ ਚੀਜ਼ ਨੋਟਿਸ ਹੋ ਰਹੀ ਹੈ। ਪਰ ਮਹਿੰਗਾਈ ਉੱਥੇ ਵੀ ਵੱਧ ਗਈ ਹੈ। ਨਹੀਂ ਉਹ ਤਾਂ ਹੈ, ਹਾਂ ਦੁਨੀਆ ਦੇ ਸਾਰੇ ਹਾਂ, ਪਾਸੇ ਇਹ ਤੇ ਸਿਚੁਏਸ਼ਨ। ਰੀਅਲ ਸਟੇਟ ਮਾਰਕੀਟ ਤੇ ਇਫੈਕਟ ਹੈਗਾ ਬਹੁਤ ਵੱਡਾ, ਹੂੰ ਇਹ ਤਾਂ ਦਿਖ ਰਿਹਾ ਉੱਥੇ। ਠੀਕ ਹੈ। ਚਲੋ ਨਹੀਂ ਵਧੀਆ, ਤੇ ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ ਅਰਸ਼ਦੀਪ ਸਿੰਘ, ਤੇ ਫਿਰ ਆਪਾਂ ਮੁੜਦੇ ਹਾਂ ਵਾਪਸ, ਤੇ ਹੋਰ ਗੱਲਾਂ ਬਾਤਾਂ ਜਿਹੜੀ ਕੈਲੀਫੋਰਨੀਆ ਦੀ ਖੇਤੀ ਹੈ ਉਸ ਦੇ ਉੱਤੇ ਵੀ ਆਪਾਂ ਹੁਣ ਮੁੜ ਕੇ ਵਾਪਸ ਬੱਠ ਟੱਪ ਕੇ ਵਾਪਸ ਆਉਂਦੇ ਹਾਂ, ਹਾਂਜੀ ਤੇ ਠੀਕ ਫਿਰ ਇੱਧਰ ਆਪਾਂ ਗੱਲਾਂ ਬਾਤਾਂ ਜਿਹੜੀਆਂ ਉਹ ਕਰਦੇ ਹਾਂ। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ 'ਚ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ, ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ, ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408272 ਯਾਨੀ 4082725200 ਤੇ ਦੂਜਾ ਨੰਬਰ 4087227698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ, ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468.
ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ 7, ਅਪਡੇਟ ਪਾਕਿस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ 7, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4087225200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914।
ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ 7, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ, ਸਵਾਗਤ ਕਰਦੇ ਹਾਂ ਸਰੋਤੇ ਪ੍ਰੋਗਰਾਮ ਅਪਡੇਟ ਫਾਰਮਿੰਗ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਅਰਸ਼ਦੀਪ ਸਿੰਘ। ਅਰਸ਼ਦੀਪ ਸਿੰਘ ਜੀ, ਇੱਕ ਵਾਰੀ ਫੇਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਆਪਾਂ ਗੱਲਬਾਤ ਅੱਗੇ ਕਰਦੇ ਹਾਂ ਵੀ ਸਿਚੁਏਸ਼ਨ ਪਾਣੀ ਨੂੰ ਲੈ ਕੇ ਆਪਾਂ ਗੱਲ ਕਰ ਲਈ ਵੀ ਇੱਥੇ ਕਿੱਦਾਂ ਆ। ਸੋ ਆਪਣੇ ਸਾਹਮਣੇ ਆ ਵੈਦਰ ਦੀ ਜਿਹੜੀ ਸਿਚੁਏਸ਼ਨਸ ਰਹੀਆਂ ਵਿੱਚ, ਜੇ ਜਦੋਂ ਮੀਂਹ ਪੈਣੇ ਚਾਹੀਦੇ ਸੀ ਉਦੋਂ ਤਕਰੀਬਨ ਸੋਕਾ ਹੀ ਰਿਹਾ। ਕਾਫੀ ਲੌਂਗ ਡਰਾਈ ਪੀਰੀਅਡ ਆਪਾਂ ਨੂੰ ਦੇਖਣ ਨੂੰ ਜਿਹੜੇ ਉਹ ਮਿਲੇ, ਤੇ ਬਾਅਦ ਦੇ ਵਿੱਚ ਥੋੜੇ ਜਿਹੇ ਹੁਣ ਬਰਫ਼ਬਾਰੀ ਵੀ ਹੋਈ, ਮੀਂਹ ਵੀ ਜਿਹੜੀ ਉਹ ਪਏ ਨੇ, ਪਰ ਹੁਣ ਆ ਗਰਮੀ ਆ ਗਈ। 100 ਦੇ ਇਰਦ ਗਿਰਦ ਆਪਾਂ ਪਹੁੰਚ ਗਏ ਇਹਨਾਂ ਦਿਨਾਂ ਦੇ ਵਿੱਚ। ਸੋ ਵਾਟਰ ਨੂੰ ਲੈ ਕੇ ਕੀ ਜਿਹੜੀ ਸਿਚੁਏਸ਼ਨ ਆ, ਰੈਜ਼ਰਵਾਇਰ ਮੈਂ ਦੇਖ ਰਿਹਾ ਮੋਸਟਲੀ ਜਿਹੜੀ ਕੈਲੀਫੋਰਨੀਆ ਦੇ ਵਾਟਰ ਰਿਸੋਰਸਿਸ ਡਿਪਾਰਟਮੈਂਟ ਆ, ਉਹਨਾਂ ਦੀ ਵੈਬਸਾਈਟ ਦੇ ਉੱਤੇ ਤਾਂ ਇਹੀ ਦਿਖਾ ਰਹੇ ਵੀ ਤਕਰੀਬਨ ਕਪੈਸਿਟੀ 90% ਔਰ ਮੋਰ ਉਹ ਭਰੇ ਪਏ ਹੈਗੇ ਨੇ, ਤੇ ਹਿਸਟੋਰਿਕ ਐਵਰੇਜ ਦੇ ਨਾਲੋਂ ਸਾਰੇ 100% ਤੋਂ ਉੱਤੇ ਆ। ਕੋਈ 125 ਤੇ ਆ, ਕੋਈ 142% ਤੇ ਆ, ਕੋਈ 137 ਤੇ ਆ, ਕੋਈ 100 ਤੇ ਆ। ਸੋ ਮਤਲਬ 100 ਔਰ ਅਬਵ ਹਿਸਟੋਰਿਕ ਐਵਰੇਜ ਦੇ ਨਾਲੋਂ ਜਿਹੜੀ ਉਹ ਪਾਣੀ ਹੈਗੇ ਆ। ਪਰ ਪਾਣੀ ਦੀ ਐਲੋਕੇਸ਼ਨ ਦੀ ਕੀ ਇਸ ਟਾਈਮ ਸਿਚੁਏਸ਼ਨ ਰਹਿਣ ਵਾਲੀ ਆ, ਜਾਂ ਕੀ ਪਤਾ ਲੱਗ ਰਿਹਾ ਹੈ? ਹਾਂਜੀ ਰਾਜਕਰਨ ਜੀ, ਜਿਹੜੀ ਤਾਂ ਇਹ ਚਲੋ ਆਪਾਂ ਹੁਣ ਕਹਿੰਦੇ ਕੈਨੇਡਾ ਤੋਂ ਇੱਥੇ ਆਈਏ ਜਿੱਥੇ ਬਹੁਤ ਪਾਣੀ ਦੀ ਆਪਾਂ ਨੂੰ ਸਮੱਸਿਆ ਉੱਥੇ ਵਾਧੂ ਸੀ। ਹਾਂ, ਉੱਥੇ ਤਾਂ ਲੇਕ ਸੀਗੀ। ਹਾਂ, ਤੇ ਐਤਕੀ ਜਿਹੜੀ ਸੀਜ਼ਨ ਦਾ ਸਟਾਰਟ ਬਹੁਤ ਸੋਹਣਾ ਹੋਇਆ ਸੀਗਾ। ਜਿਹੜਾ ਆਪਣਾ ਰੇਨੀ ਸੀਜ਼ਨ ਦਾ ਹੁੰਦਾ ਹੈ ਨਾ, ਜਾਂ ਵਾਟਰ ਸੀਜ਼ਨ ਦਾ ਸਟਾਰਟ ਆ, ਉਹ ਅਕਤੂਬਰ 1 ਤੋਂ ਮੰਨਦੇ ਆ ਆਪਾਂ। ਹਾਂਜੀ। ਤੇ ਪਹਿਲੇ 2-3 ਮਹੀਨੇ ਅਪ ਟੂ ਜਨਵਰੀ ਫਸਟ ਵੀਕ ਬਹੁਤ ਵਧੀਆ ਸੀਗਾ ਮੀਂਹ ਦਾ ਸਾਰਾ ਸਿਨਾਰੀਓ, ਅਬਾਵ ਐਵਰੇਜ ਰੇਂਜ ਸੀ ਸਾਰੇ ਕਿਤੇ। ਤੇ ਫਿਰ ਫੈਬਰਰੀ ਚ ਆ ਕੇ ਮੀਂਹ ਬਹੁਤ ਘੱਟ ਪਿਆ, ਸੋਕਾ ਹੀ ਰਿਹਾ। ਹਾਂ, ਫਿਰ ਮਾਰਚ ਚ ਇੱਕ ਅੱਧਾ ਮੀਂਹ ਆਇਆ, ਤੇ ਅਪ੍ਰੈਲ ਦੇ ਮੂਹਰੇ ਇੱਕ ਅੱਧਾ ਮੀਂਹ ਆਇਆ, ਤੇ ਮਈ ਚ ਆਈ ਥਿੰਕ ਕੁਛ ਆਇਆ ਨਹੀਂ, ਹੈ ਨਾ। ਨਹੀਂ, ਮਈ ਚ ਵੀ ਇੱਕ ਮੀਂਹ ਆ ਜਾਂਦਾ ਹੁੰਦਾ ਹਰੇਕ ਵਾਰੀ, ਪੈ ਹੀ ਜਾਂਦਾ ਹੁੰਦਾ। ਹਾਂ, ਤੇ ਜਿਹੜੀ ਮਾਰਚ ਸੀ ਉਹ ਗਰਮ ਮਹੀਨਾ ਸੀਗਾ ਕਾਫੀ, ਆਪਾਂ ਅੱਗੇ ਵੀ ਹਿਸਟੋਰਿਕ ਐਵਰੇਜ ਹਾਈ ਰਹੀ ਉਹਦੀ। ਹਾਂ, ਤੇ ਉਹਦੇ ਕਰਕੇ ਜਿਹੜਾ ਸਨੋ ਜਿਹੜੀ ਹੁੰਦੀ ਆ ਉਹ ਮੈਲਟ ਹੋਣੀ ਸ਼ੁਰੂ ਹੋ ਜਾਂਦੀ ਹੈ ਛੇਤੀ, ਰਨ ਆਫ ਜ਼ਿਆਦਾ ਪਹਿਲਾਂ ਹੋ ਜਾਂਦਾ, ਹੈ ਨਾ। ਹੋਣਾ ਚਾਹੀਦਾ ਵੀ 1 ਅਕਤੂਬਰ ਨੂੰ ਆਪਣੇ ਕੋਲ ਮੈਕਸਿਮਮ ਸਨੋ ਪੈਕ ਹੋਣਾ ਚਾਹੀਦਾ। 1 ਅਪ੍ਰੈਲ ਨੂੰ, ਸੌਰੀ, ਹਾਂਜੀ, 1 ਅਪ੍ਰੈਲ ਨੂੰ ਮੈਕਸਿਮਮ ਸਨੋ ਹੋਣਾ ਚਾਹੀਦਾ। ਅਕਤੂਬਰ ਤਾਂ ਬਰਫ਼ ਹੋਵੇ ਫਿਰ ਤਾਂ ਬੱਲੇ ਬੱਲੇ ਹੀ। 1 ਅਕਤੂਬਰ ਨੂੰ ਦਾ ਸੀਜ਼ਨ ਸ਼ੁਰੂ ਹੁੰਦਾ। ਹਾਂਜੀ। ਤੇ ਐਤਕੀ 1 ਅਪ੍ਰੈਲ ਨੂੰ ਦੇਖੋ, ਜਦੋਂ ਆਪਣੇ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਜਾਂ DWR ਗਿਆ ਸੀਗਾ, ਡਿਪਾਰਟਮੈਂਟ ਆਫ ਵਾਟਰ ਰਿਸੋਰਸ ਜਿਹੜੇ ਕਰਦੇ ਹੁੰਦੇ ਆ, ਉਹ ਦੇਖ ਲਓ ਵੀ ਉਹਨਾਂ ਨੇ ਗਰਾਊਂਡ ਦੀਆਂ ਖਾਲੀ ਦੀਆਂ ਪਿਕਚਰਾਂ ਪਾਈਆਂ ਸੀਗੀਆਂ। ਆਹੋ, ਮਿੱਟੀ ਹੋਈ ਉਹਨਾਂ ਨੇ ਕਵਰ ਕੀਤੀ ਆ, ਬਰਫ਼ ਤਾਂ ਸੀਗੀ ਨਹੀਂ। ਹਾਂ, ਸੋ ਇਹ 2-4 ਸਾਲ ਪਹਿਲਾਂ ਵੀ ਇਦਾਂ ਹੀ ਸੀ। ਹਾਂਜੀ, 1 ਸਾਲ ਤੁਹਾਨੂੰ ਜਾਂ ਪਿਛਲੇ ਸਾਲ ਯਾਦ ਹੋਣਾ, ਜਦੋਂ ਇੰਨੀ ਕਿੰਨੇ ਫੁੱਟ ਸਨੋ ਸੀ ਉੱਥੇ, 223%। ਹਾਂ, ਆਪਾਂ ਉਦੋਂ ਵੀ ਗੱਲ ਕੀਤੀ ਐਵਰੇਜ ਸੀਗੀ ਉਦੋਂ। ਤੇ ਸੋ ਉਹਨਾਂ ਗੱਲਾਂ ਦੇ ਮੱਦੇਨਜ਼ਰ ਐਤਕੀ ਜੇ ਆਪਾਂ ਆਪਣੇ ਏਰੀਏ ਦੀ ਗੱਲ ਕਰੀਏ, ਜਿਵੇਂ ਕਿੰਗਸ ਰਿਵਰ ਵਾਲੇ 'ਚ ਹੁਣ ਤੱਕ ਜਿਹੜੀ ਰੇਨ ਆ ਉਹ 2 ਇੰਚ ਘੱਟ ਪਈ ਆ ਐਵਰੇਜ ਨਾਲ। ਹੁਣ ਤੱਕ 6 ਇੰਚ ਪਈ ਆ, ਤੇ 8 ਇੰਚ ਪੈ ਜਾਣੀ ਚਾਹੀਦੀ ਸੀ। ਓਕੇ, ਠੀਕ ਆ। ਤਕਰੀਬਨ ਹੈ ਨਾ, ਇੰਨੀ ਕੀ ਜਿਵੇਂ 25% ਘੱਟ ਆ ਐਵਰੇਜ ਨਾਲ। ਠੀਕ ਹੈ, ਇਹ ਤਾਂ ਕਾਫੀ ਹੁੰਦੀ ਆ 25% ਘੱਟ। ਐਗਜ਼ੈਕਟਲੀ। ਸੋ ਉਸੇ ਦਾ ਹੀ ਇੰਪੈਕਟ ਦਿਖ ਰਿਹਾ ਜਿਹਦੀਆਂ ਹੁਣ ਐਲੋਕੇਸ਼ਨਸ ਹੋਈਆਂ ਨੇ। ਜਿਵੇਂ ਐਲੋਕੇਸ਼ਨ ਦਾ ਜਿਹੜੇ ਡਿਸਟ੍ਰਿਕਟ ਨੇ ਜਾਂ ਵੱਡੇ ਈਵਨ ਪ੍ਰੋਜੈਕਟ ਜਿਵੇਂ ਸਟੇਟ ਵਾਟਰ ਪ੍ਰੋਜੈਕਟ ਆ ਜਾਂ ਸੈਂਟਰਲ ਵੈਲੀ ਪ੍ਰੋਜੈਕਟ ਆ, ਉਹ ਵੀ ਜਦੋਂ ਫਿਰ ਐਲੋਕੇਸ਼ਨ ਦਿੰਦੇ ਆ, ਹੈ ਨਾ, ਉਹ 1 ਅਪ੍ਰੈਲ ਵਾਲੀ ਰੀਡਿੰਗਸ ਤੇ ਹੀ ਦਿੰਦੇ ਹੁੰਦੇ ਨੇ ਵੀ ਕਿੰਨਾ ਕੁ ਸਾਡੇ ਕੋਲ ਹੈਗਾ ਸਾਰਾ ਕੁਛ, ਅੰਦਾਜ਼ਾ ਲਾਉਂਦੇ ਉੱਤੋਂ। ਤੇ ਜਿਹੜਾ ਤਾਂ ਜਿਵੇਂ ਹੁਣ ਕਈ ਡਿਸਟ੍ਰਿਕਟ ਨੇ ਜਿਵੇਂ ਵੈਸਟ ਵਾਲੇ ਨੇ, ਉਹਨਾਂ 'ਚ ਕਾਫੀ ਮਾੜਾ ਹਾਲ ਆ, ਤੇ ਜਿਹੜੇ ਹੈਗੇ ਨੇ ਈਸਟ ਵਾਲੇ ਉੱਥੇ ਫਿਰ ਵੀ ਠੀਕ ਆ, ਬਟ ਜਿਨ੍ਹਾਂ ਕੋਲੇ ਤਾਂ ਕਲਾਸ 1 ਰਾਈਟਸ ਨੇ ਉਹਨਾਂ ਕੋਲ ਹੈਗਾ ਸਰਫੇਸ ਵਾਟਰ। ਜਿਵੇਂ ਆਪਾਂ ਜੇ ਹੁਣ ਨੰਬਰਾਂ ਦੀ ਗੱਲ ਕਰੀਏ, ਆਪਣੇ ਕੋਲੇ ਜਿਹੜਾ ਸੈਂਟਰਲ ਵੈਲੀ ਪ੍ਰੋਜੈਕਟ ਆ, ਉਹਦੇ 'ਚ 15% ਹੀ ਐਲੋਕੇਸ਼ਨ ਹੋਈ ਹੈ। ਅੱਛਾ। ਜਿੰਨਾ ਉਹਨਾਂ ਦੀ ਡਿਮਾਂਡ ਆ, ਜਿੰਨੇ ਉਹਨਾਂ ਦੇ ਰਾਈਟ ਆ, ਜੇ ਲੈਣਾ ਹੁੰਦਾ ਪਾਣੀ, ਉਹਦੇ 'ਚੋਂ 15% ਹੀ ਹੋਈ ਹੈ। ਦੇਖ ਲਓ ਵੀ 15% ਨਾਲ ਉਹ ਕੀ ਕਰ ਲੈਣਗੇ। ਦੂਜੇ ਪ੍ਰੋਜੈਕਟਸ 'ਚੋਂ 30% ਹੋਈ ਹੈ, ਜਿਹੜਾ ਇੱਧਰ ਫਰੈਂਟ ਕਰਨ ਵਾਲੇ ਪਾਸੇ ਆਏ ਨੇ। ਅੱਛਾ।
ਉਹ ਵੀ ਜ਼ਿਆਦਾ ਨਹੀਂ। ਉਹ ਵੀ ਜ਼ਿਆਦਾ ਨਹੀਂ ਹੈ। ਸੋ 1/3 ਹੀ ਹੋਈ ਹੈ। ਸੋ 30% ਨਾਲ ਇਹਨਾਂ ਨੇ ਜਿਹੜੇ ਆਪਦੇ ਕਲਾਸ 1 ਵਾਟਰ ਰਾਈਟ ਹੋਲਡਰ ਨੇ ਉਹਨਾਂ ਨੂੰ ਡਿਲੀਵਰ ਕਰ ਦੇਣਾ ਐਜ਼ ਲੌਂਗ ਐਜ਼ ਉੱਥੇ ਪਾਣੀ ਜਾਂਦਾ ਸਰਫੇਸ ਵਾਟਰ। ਤੇ ਜਿਹੜੇ ਦੂਜੇ ਨੇ ਥੱਲੇ ਕਲਾਸ 2 ਸੌਰੀ ਉਹਨਾਂ ਨੂੰ ਐਤਕੀ ਐਲੋਕੇਸ਼ਨ ਨਹੀਂ ਹੈਗੀ, 0% ਐਲੋਕੇਸ਼ਨ ਉਹਨਾਂ ਨੂੰ। ਫਿਰ ਉਹਨਾਂ ਦਾ ਕੀ ਬਣੂ? ਉਹਨਾਂ ਨੇ ਹੁਣ ਥੱਲੇ ਗਰਾਊਂਡ 'ਚੋਂ ਪੰਪ ਕਰਨਾ। ਫਿਰ ਫਾਈਨ ਫੀਸ ਉਹਨਾਂ ਨੂੰ ਲੱਗਦੀ ਨਹੀਂ ਕਿਉਂਕਿ ਉਹਨਾਂ ਕੋਲ ਫਿਰ ਵੀ ਸਰਫੇਸ ਵਾਟਰ ਰਾਈਟ ਹੈਗਾ। ਵਾਈਟ ਲੈਂਡ ਵਾਲੇ ਹੁੰਦੇ ਆ ਜਿਨ੍ਹਾਂ ਨੂੰ ਫਾਈਨ ਫੀਸ ਲੱਗਦੀ ਅਨਲੈਸ ਕਿ ਤੁਹਾਡਾ ਜਿਹੜਾ ਟੋਟਲ ਬੇਸਨ ਹੀ ਪ੍ਰੋਬੇਸ਼ਨ 'ਚ ਆ, ਜਿਵੇਂ ਕਿ ਈਸਟਰਨ ਟੂਲੀ ਆ ਹੈ ਨਾ, ਸਾਰਾ ਬੇਸਨ ਪ੍ਰੋਬੇਸ਼ਨ 'ਚ ਉੱਥੇ ਸਾਰਿਆਂ ਤੇ ਫੀਸ ਪੈਨਲਟੀ ਲੱਗਣੀ ਹੈ ਓਵਰ ਪੰਪਿੰਗ ਦੀ। ਠੀਕ ਹੈ ਜੀ। ਸੋ ਇਹਦੇ ਨਾਲ ਬਹੁਤ ਜ਼ਿਆਦਾ ਇੰਪੈਕਟ ਪਊਗਾ ਕਿਉਂਕਿ ਜਿੱਥੇ ਸਿਗਮਾ ਨੇ ਹੋਰ ਐਕਸ਼ਨ 'ਚ ਆ ਜਾਣਾ ਕਿਉਂਕਿ ਪੰਪਿੰਗ ਗਰਾਊਂਡ 'ਚ ਹੋਣੀ ਜ਼ਿਆਦਾ ਜਿਹੜਾ ਪਾਣੀ ਦਾ ਬਾਕੀ ਘਾਟਾ ਪੂਰਾ ਕਰਨ ਉਹਦੇ ਨਾਲ ਉਹੀ ਫੇਰ ਇਸ਼ੂ ਆ ਜਾਣੇ ਨੇ, ਸਬਸਾਈਡੈਂਸ ਥੱਲੇ ਨੂੰ ਜਾਊਗਾ, ਪਾਣੀ ਦਾ ਟੇਬਲ ਥੱਲੇ ਨੂੰ ਜਾਊਗਾ ਹੈ ਨਾ। ਤੇ ਉਹਨੇ ਫਿਰ ਜਿਹੜੀ ਅਗਲੇ ਸਾਲ ਡਿਸਟ੍ਰਿਕਟਸ ਨੇ GSAs ਨੇ ਆਪਦੀ ਕੈਲਕੂਲੇਸ਼ਨ ਕਰਨੀ ਆ ਕਿਉਂਕਿ 30 ਈਅਰ ਰਨਿੰਗ ਐਵਰੇਜ ਤੇ ਚੱਲਦੇ ਆ, ਉਹਨਾਂ ਨੇ ਉਹ ਨੰਬਰ ਹੋਰ ਟਾਈਟ ਕਰ ਦੇਣੇ। ਠੀਕ ਹੈ ਨਾ, ਜੇ ਐਤਕੀ ਮੰਨ ਲਓ ਆਪਾਂ 10 ਇੰਚ ਕਹਿੰਦੇ ਜਾਂ 20 ਇੰਚ ਕਹਿੰਦੇ ਤੁਸੀਂ ਲਾ ਲਓ, ਉਹ 1-ਅੱਧਾ ਇੰਚ ਹੋਰ ਘਟਾ ਦੇਣਗੇ ਅਗਲੇ ਸਾਲ। ਠੀਕ ਹੈ। ਸੋ ਦੂਜੀ ਗੱਲ ਇਹ ਹੈ ਸਿਗਮਾ ਇੰਪਲੀਮੈਂਟ ਤਾਂ ਹੁਣ ਹੋ ਹੀ ਜਾਣਾ ਨਾ। ਸਿਗਮਾ ਤਾਂ ਦੇਖੋ ਹੋਈ ਹੈ, ਇੰਪਲੀਮੈਂਟੇਸ਼ਨ 'ਚ ਹੀ ਆ। ਉਹ ਹਰੇਕ ਚੋਂ ਹੀ ਲੰਘ ਰਹੇ ਹਾਂ, ਹਰੇਕ ਸਾਲ ਰਿਵਿਊ ਕਰਦੇ ਨੇ। ਸੋ ਜਿੰਨੀ ਵੀ ਵੈਸਟ ਲੈਂਡ ਆ, ਵੈਸਟ ਸਾਈਡ ਵਾਲੀ ਆਪਣੀ ਲੈਂਡ ਆ, ਉੱਥੇ 15% ਐਲੋਕੇਸ਼ਨ ਆ। ਸੋ ਉੱਥੇ ਕਾਫੀ ਘੱਟ ਪਾਣੀ ਪਊਗਾ। ਤੇ ਜਿਹੜਾ ਆਪਣਾ ਇੱਧਰਲੇ ਪਾਸੇ ਈਸਟ ਵਾਲੇ ਪਾਸੇ ਆ ਉੱਥੇ 30% ਨੇ ਕਾਫੀ ਬਚਾ ਵੀ ਲੈਣਾ। ਤੇ ਪਰ ਜਿਹੜੇ ਮੇਜਰ ਇੰਪੈਕਟ ਉਹੀ ਫੇਰ ਉਹਨਾਂ ਉੱਥੇ ਹੀ ਆਉਣਾ ਨੇ। ਜੇ ਤੇ ਜਿਹੜਾ ਟੂਲੀ ਆ, ਕਿੰਗਜ਼ ਕਾਊਂਟੀ ਆ, ਟਲੈਰੀ ਲੇਕ ਬੇਸਨ ਆ, ਈਸਟਰਨ ਟੂਲੀ ਆ, ਇਹਨਾਂ ਦੇ ਵਿੱਚ ਜਾਂ ਵੈਸਟਲੈਂਡ ਆ, ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਆਪਾਂ ਨੂੰ ਦੇਖਣ ਨੂੰ ਮਿਲੂਗਾ। ਅੱਛਾ ਵੇਖ ਲਓ 2 ਸਾਲ ਪਹਿਲਾਂ ਟਲੈਰੀ ਲੇਕ ਦਿਸਣ ਲੱਗ ਗਈ ਸੀ ਹੈ। ਦੇਖ ਲਓ ਕਿੰਨੇ ਦਹਾਕਿਆਂ ਬਾਅਦ ਉਹ ਆਈ ਸੀ ਤੇ ਹੁਣ 1 ਏਕੜ ਤੋਂ ਉੱਪਰ 'ਚ ਖੜ ਗਿਆ ਸੀ ਪਾਣੀ ਤੇ ਹੁਣ ਕੁਛ ਵੀ ਨਹੀਂ ਕਿਤੇ ਗਿਆ। ਮੈਨੂੰ ਲੱਗਦਾ ਉਹ ਦੁਬਾਰਾ ਲੋਕਾਂ ਨੇ ਵਾਹੀ ਕਰਤੀ ਹੋਣੀ ਉੱਤੇ, ਉਹ ਥੱਲੇ ਚਲਿਆ ਗਿਆ। ਹਾਂ, ਉਹ ਤਾਂ ਇੰਸ਼ੋਰੈਂਸ ਕਲੇਮ ਹੋਏ ਬਹੁਤ ਜ਼ਿਆਦਾ ਉੱਥੇ। ਸੋ ਦੇਖ ਲਓ ਵੀ ਇਹ ਪਾਣੀ ਦੀ ਸਿਚੁਏਸ਼ਨ ਆਪਣੀ ਕੋਈ ਵਾਲੀ ਵਧੀਆ ਨਹੀਂ ਦਿਖ ਰਹੀ ਗੀ ਲੌਂਗ ਟਰਮ ਵੀ। ਕੈਨੇਡਾ ਹੀ ਜਾਣਾ ਪਊਗਾ ਇਸ ਹਿਸਾਬ ਨਾਲ ਜਿਹੜੀ ਸਿਚੁਏਸ਼ਨ ਤੁਸੀਂ ਬਿਆਨ ਕਰਕੇ ਉੱਥੇ ਤਾਂ ਜਾ ਕੇ ਮੂੰਹ ਤਾਂ ਦੇਖੋ, ਪਾਣੀ ਨੂੰ ਦੇਖ ਕੇ ਤਾਂ ਮਨ ਖੁਸ਼ ਹੋ ਜਾਂਦਾ ਵੀ ਇੰਨਾ ਪਾਣੀ। ਪ੍ਰਾਈਸ ਦੇਖ ਕੇ ਥੋੜਾ ਜਿਹਾ ਹੋ ਜਾਂਦਾ ਨਹੀਂ, ਉਹ ਚਲੋ ਉਹ ਤਾਂ ਬਾਅਦ 'ਚ ਪਤਾ ਲੱਗਦਾ ਜਦੋਂ ਤੁਸੀਂ ਲੰਘਦੇ ਵੀ ਆ। ਹੁਣ ਅਸੀਂ ਜਿਵੇਂ ਟਰੈਵਲ ਕਰਕੇ ਅਸੀਂ ਕੋਲੰਬੀਆ ਰਿਵਰ ਕ੍ਰਾਸ ਕੀਤਾ ਹੈ ਨਾ, ਕੋਲੰਬੀਆ ਰਿਵਰ ਨੂੰ ਦੇਖ ਕੇ ਬੰਦਾ ਮਨ ਆਸ਼ ਕਰ ਉੱਠਦਾ ਵੀ ਇੰਨਾ ਪਾਣੀ ਆਇਆ, ਦਰਿਆ ਭਰਿਆ ਹੀ ਜਾਂਦਾ। ਤੇ ਫਿਰ ਉਹ ਕਰਨਾਗਨ ਰਿਵਰ ਚਲੋ ਛੋਟੇ ਆ, ਫਿਰ ਵੀ ਪੂਰੇ ਭਰ ਕੇ ਚੱਲਦੇ ਆ। ਤੇ ਆਪਣੇ ਕਿ ਨਹੀਂ, ਜਦੋਂ ਆਪਾਂ ਦੇਖਦੇ ਹਾਂ ਦਰਿਆ ਮਤਲਬ ਨਾਂ ਦੇ ਹੀ ਦਰਿਆ ਨੇ ਫਿਰ ਇਹ ਤਾਂ ਹੈਗਾ। ਸੋ ਦੇਖੋ ਇਹ ਆਪਾਂ ਆਪਣੇ ਟੌਪਿਕ ਤੇ ਵਾਪਸ ਆ ਜਾਈਏ। ਹਾਂਜੀ, ਜਿਹੜਾ ਪਾਣੀ ਦੀ ਆਊਟਲੁੱਕ ਆ ਉਹ ਕੋਈ ਵਾਲੀ ਵਧੀਆ ਨਹੀਂ ਲੱਗ ਰਹੀ। ਤੇ ਆਪਣੇ ਜਿਹੜੇ ਹੁਣ ਕਈ ਸਾਲ ਲੰਘ ਗਏ, ਆਪਾਂ ਡਰਾਊਟ ਤੋਂ ਪਰੇ ਆ। ਹਜੇ ਵੀ ਆਇਸ ਇੰਨੀ ਮੀਂਹ ਨਾਲ ਵੀ ਕੈਲੀਫੋਰਨੀਆ ਕਿਤੇ ਵੀ ਸੀਵੀਅਰ ਡਰਾਊਟ 'ਚ ਨਹੀਂ ਹੈਗਾ, ਵਿਚ ਇਜ਼ ਅ ਗੁੱਡ ਥਿੰਗ ਹੈ ਨਾ। ਸੋ ਰਿਸਟ੍ਰਿਕਸ਼ਨਸ ਉਵੇਂ ਹੀ ਲੱਗਣੀਆਂ ਨੇ ਕਿਉਂਕਿ ਜੇ ਸੀਵੀਅਰ ਡਰਾਊਟ ਹੋ ਜਾਂਦਾ ਫਿਰ ਨਿਊਜ਼ 'ਚ ਵੀ ਆ ਜਾਂਦਾ ਵੀ ਪਾਣੀ ਆਇਆ ਜੀ ਸਾਰਾ। ਇਸ ਸਾਲ ਦੇ ਸ਼ੁਰੂ 'ਚ ਇਹੀ ਨਿਊਜ਼ ਆਈ ਸੀ ਵੀ ਅਫੀਸ਼ੀਅਲੀ ਅਸੀਂ ਡਰਾਊਟ ਤੋਂ ਬਾਹਰ ਆ, ਹਰ ਇੱਕ ਕੋਨਾ ਕੈਲੀਫੋਰਨੀਆ ਦਾ। ਤੇ ਹਜੇ ਵੀ ਉਵੇਂ ਹੀ ਆ ਜ਼ਿਆਦਾ ਸੀਨ। ਹਾਂ ਚਲੋ ਹੋਪਫੁਲੀ ਰਵੇ, ਪਰ ਜੋ ਸਿਚੁਏਸ਼ਨ ਆ ਚੇਂਜ ਸਿਚੁਏਸ਼ਨ ਐਕਸਪੈਕਟੇਸ਼ਨ ਆ ਹੁਣ ਜਿਹੜੇ ਵੀ ਕੈਲਕੂਲੇਸ਼ਨਸ ਨੇ, ਮਾਡਲਸ ਨੇ ਵੀ ਅਗਲੇ 3-4 ਸਾਲਾਂ 'ਚ ਆਪਣੇ ਕੋਲ ਸੀਵੀਅਰ ਡਰਾਊਟ ਫੇਰ ਆਊਗਾ। ਹਾਂਜੀ, ਇਹ ਸਾਈਕਲ ਆ। ਸੋ 10 ਸਾਲਾਂ 'ਚ 3-4 ਸਾਲ ਆ ਜਾਂਦਾ। ਸੋ ਆਪਣੇ 2021-22 ਤੋਂ ਬਾਅਦ 'ਚ ਵਧੀਆ ਮੀਂਹ ਪੈ ਰਿਹਾ। ਸੋ ਇਹ ਮੰਨ ਕੇ ਚੱਲੋ ਵੀ ਹੁਣ 23 ਤੋਂ ਲੈ ਕੇ 32 ਸਾਲ ਦੇ ਵਿੱਚ 2023 ਤੋਂ ਲੈ ਕੇ 2032 ਦੇ ਵਿੱਚ 4 ਸਾਲ ਡਰਾਊਟ ਆਉਣਾ ਚਾਹੀਦਾ ਬੇਸਡ ਔਨ ਹਿਸਟੋਰੀਕਲ ਨੰਬਰ। ਸੋ ਹਜੇ ਤੀਆਂ ਪਰ ਇਹ ਚੇਂਜ ਹੋ ਜਾਣੇ ਨੇ ਹਿਸਟੋਰੀਕਲ ਨੰਬਰ। ਇਹ ਜਿਹੜੇ ਹੁਣ ਹਿਸਟੋਰੀਕਲ ਨੰਬਰ ਅਰਸ਼ਦੀਪ ਸਿੰਘ, ਇਹਦੇ ਵਿੱਚ ਥੋੜੀ ਜੀ ਇਹ ਵੀ ਐਂਗਲ ਆ ਨਾ ਵੀ ਜਿਹੜਾ ਹੁਣ ਚੇਂਜ ਆ ਰਿਹਾ ਵੈਦਰ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਜਿਹੜਾ ਉਹ ਆ ਰਿਹਾ, ਜਿਹੜੇ ਪੈਟਰਨ ਚੇਂਜ ਹੋ ਰਹੇ ਬਹੁਤ ਤੇਜ਼ੀ ਦੇ ਨਾਲ ਆ, ਇਹਨੇ ਜਿਹੜੇ ਪਿਛਲੇ ਹਿਸਟੋਰੀਕਲ ਡਾਟਾ ਉਹਨੂੰ ਬਹੁਤ ਸਕਿਊ ਕਰ ਦੇਣਾ। ਹਾਂਜੀ, ਜਿਹੜੇ ਤਾਂ ਹੀ ਜਿਹੜੀਆਂ ਪ੍ਰੋਜੈਕਸ਼ਨਸ ਦਿੰਦੇ ਨੇ ਨਾ, ਇਹ ਹਮੇਸ਼ਾ ਲਿਖਦੇ ਆ ਵੀ ਬੇਸਡ ਔਨ ਹਿਸਟੋਰੀਕਲ ਡੇਟਾ ਐਂਡ ਇਟ ਕੈਨ ਚੇਂਜ ਐਨੀ ਟਾਈਮ। ਤਾਂ ਹੀ ਤਾਂ ਹਰੇਕ ਸਾਲ ਰਿਵਿਊ ਹੁੰਦੇ ਆਉਂਦੇ 10 ਸਾਲਾਂ ਦੇ ਵਿੱਚ ਹਿਸਟੋਰੀਕਲ ਡਾਟਾ ਦੇ ਵਿੱਚ ਬਹੁਤ ਵੱਡੇ ਫਰਕ ਦੇਖਾਂਗੇ ਕਿਉਂਕਿ 90 'ਚ ਮੀਂਹ ਪਿਆ ਸੀਗਾ। ਸੋ ਉਹ ਹਜੇ ਵਿੱਚ ਆ ਜਿਹੜੀ 30 ਸਾਲ ਦੀ ਰਨਿੰਗ ਐਵਰੇਜ ਦੇ ਵਿੱਚ।
ਉਹ ਸੀਜ਼ਨ ਜਦੋਂ ਨਿਕਲੇ ਫਿਰ 2000 ਵਾਲੇ ਹੀ ਰਹਿ ਜਾਣੇ ਨੇ। 2000 ਵਾਲੇ ਦੇ ਵਿੱਚ ਬਹੁਤ ਸੀਵੀਅਰ ਡਰਾਊਟ ਆਏ ਹੋਏ। ਕਈ ਸਾਲ ਦੇ ਇਕੱਠੇ ਆਏ ਆ। ਜਿਹੜਾ 2000 ਜਦੋਂ ਮੈਂ ਆਇਆ ਅਮਰੀਕਾ 2000 ਜਿਹੜਾ 13 14 15 ਚ ਆਇਆ, ਉਹ ਤਾਂ ਮੀਂਹ ਕਹਿੰਦੇ ਸੀ ਕੈਲੀਫੋਰਨੀਆ ਮੀਂਹ ਪੈਂਦੇ ਹੁੰਦੇ। ਜਦੋਂ ਅਸੀਂ ਮੈਂ ਉਹ ਤਾਂ ਮੀਂਹ ਨਹੀਂ ਪੈਂਦਾ ਹੁੰਦਾ ਕੈਲੀਫੋਰਨੀਆ, ਹੈਨਾ। ਤੇ ਹੁਣ ਫਿਰ ਉਦੋਂ ਬਾਅਦ ਮੀਂਹ ਥੋੜਾ ਜਿਹਾ ਪਿਆ 2-3 ਸਾਲ ਸੋਹਣਾ। ਮੈਂ ਤਾਂ ਜੇ ਹੁਣ ਤੇ ਪਿਛਲੇ 12-13 ਸਾਲਾਂ 3 ਸਾਲ ਹੀ ਦੇਖਿਆ ਵੀ ਜਦੋਂ ਸੋਹਣੇ ਮੀਂਹ ਪਏ ਨੇ। ਨਹੀਂ ਤਾਂ ਹੁਣ ਮਤਲਬ ਐਵਰੇਜ ਬਿਲੋ ਐਵਰੇਜ ਐਂਡ ਡਰਾਊਟ 'ਚ ਹੀ ਰਹਿੰਦੇ ਆ। ਇਹ ਨਾਰਮਲ ਚੀਜ਼ ਹੋ ਗਈ। ਹਾਂ। ਸੋ ਆਪਾਂ ਨੂੰ ਧਿਆਨ ਉਹੀ ਗੱਲ ਵੀ ਇਹ ਚੀਜ਼ ਦੱਸਣ ਦਾ ਕਾਰਨ ਇਹੀ ਹੈ ਵੀ ਆਪਦੀ ਪਲੈਨਿੰਗ ਉਸ ਹਿਸਾਬ ਨਾਲ ਰੱਖੋ। ਨਹੀਂ ਅੱਛਾ, ਇਹਦੇ ਵਿੱਚ ਫਿਰ ਕਿਉਂਕਿ ਜਦੋਂ ਇਹ ਡਾਟਾ ਚੇਂਜ ਹੋਣਾ ਅਰਸ਼ਦੀਪ ਸਿੰਘ, ਜਿੱਦਾਂ ਹੁਣ ਪਲੈਨਿੰਗ ਦੀ ਤੁਸੀਂ ਗੱਲ ਕਰਦੇ, ਕੀ ਫਿਰ ਲੋਕਾਂ ਨੂੰ ਪਿਛਲੇ 20 ਸਾਲ ਦੇ ਡਾਟਾ ਦੇ ਉੱਤੇ ਦੇਖਣਾ ਚਾਹੀਦਾ ਕਿ ਪਿਛਲੇ 10 ਸਾਲ ਦੇ ਡਾਟਾ ਨੂੰ ਜ਼ਿਆਦਾ ਫੋਕਸ ਕਰਨਾ ਚਾਹੀਦਾ? ਉਹਨਾਂ ਨੇ ਤੀਓ ਹੀ ਲੈਣੀ ਹੈ ਕਿਉਂਕਿ ਕੁਝ ਨਹੀਂ, ਪਰ ਆਪਾਂ ਐਜ਼ ਏ ਇੰਡੀਵਿਜੂਅਲ ਜਦੋਂ ਆਪਾਂ ਪਲਾਨ ਬਣਾਉਣਾ ਆ, ਕੀ ਆਪਾਂ ਡਾਟਾ ਵੱਖਰਾ ਕਰ ਸਕਦੇ ਹਾਂ? ਆਪਾਂ ਨੂੰ ਮਿਲ ਸਕਦਾ ਹੁੰਦਾ ਹੈ ਵੀ ਰਾਦਰ ਦੈਨ 30 ਈਅਰ ਐਵਰੇਜ ਆਪਾਂ ਸਿਰਫ 10 ਈਅਰ ਐਵਰੇਜ ਦੇਖੀਏ? ਪਬਲਿਕ ਡੋਮੇਨ 'ਚ ਹੀ ਹੈ ਡੇਟਾ ਤਾਂ। ਆਪਾਂ 10 ਸਾਲ 'ਚ ਦੇਖ ਲਓ ਵੀ 4 ਸਾਲ ਡਰਾਊਟ ਮੰਨ ਕੇ ਚੱਲੋ ਹੁਣ ਦੀ ਕਰੰਟ ਸਿਚੁਏਸ਼ਨ ਬੇਸਡ ਔਨ ਹਿਸਟੋਰੀਕਲ ਡੇਟਾ। ਪਰ ਅਗਲੇ ਜੇ ਆਪਾਂ ਮੰਨ ਲਓ 2030 'ਚ ਬੈਠੇ ਗੱਲ ਕਰੀਏ ਤਾਂ ਉਦੋਂ ਹੋ ਸਕਦਾ ਵੀ 5 ਸਾਲ ਐਵਰੀ ਜਾਂ 3 ਸਾਲ ਐਵਰੀ 10 ਈਅਰਸ ਹੋ ਸਕਦਾ ਮੀਂਹ ਬਹੁਤ ਪੈ ਜਾਣ, ਚੇਂਜ ਹੋ ਜੇ ਪੈਟਰਨ ਕੋਈ। ਹਾਲਾਂਕਿ ਉਸ ਪਾਸੇ ਨੂੰ ਚੇਂਜ ਹੁੰਦਾ ਲੱਗਦਾ ਨਹੀਂ ਗਾ, ਹਰੇਕ ਸਾਲ ਵਰਸ ਹੀ ਹੁੰਦਾ। ਤੇ ਇੱਕ ਮੈਨੂੰ ਕੀ ਉਹ ਮੈਟਰੋਲੋਜਿਸਟ ਹਾਂ ਉਹ ਮਿਲਿਆ ਸੀ। ਉਹ ਬੰਦਾ ਕਹਿੰਦਾ ਵੀ ਇਹ ਸਾਲ ਕਹਿੰਦਾ ਜਿਹੜਾ ਕਰੰਟ ਸਮਰ ਆ ਪਿਛਲੇ ਸਾਲ ਦੀ ਗੱਲ, ਕਹਿੰਦਾ ਇਸ ਹੌਟੈਸਟ ਸਮਰ ਔਨ ਰੈਕਰਡ। ਕਹਿੰਦਾ ਡੂ ਯੂ ਨੋ ਦੈਟ? ਮੈਂ ਕਿਹਾ ਵੀ ਅੱਛਾ, ਮੈਂ ਕਿਹਾ ਹੋਊਗੀ। ਕਹਿੰਦਾ ਨੈਕਸਟ ਈਅਰ ਵਿਲ ਬੀ, ਕਹਿੰਦਾ ਆਈ ਵਿਲ ਬੀ ਸੇਇੰਗ ਦ ਸੇਮ ਥਿੰਗ ਬਿਕਾਜ਼ ਐਵਰੀ ਈਅਰ ਦ ਟੈਂਪਰੇਚਰ ਇਨਕਰੀਜ਼ਸ। ਹਰ ਵਾਰੀ ਵੱਧਦਾ ਜਾਂਦਾ ਐਵਰੇਜ, ਕਿਉਂਕਿ ਆਪਾਂ ਉਸੇ ਦੌਰ ਚੋਂ ਗੁਜ਼ਰੇ ਹਾਂ ਜਦੋਂ ਆਈ ਥਿੰਕ ਕਿੰਨੇ ਦਿਨ ਲਗਾਤਾਰ 100 ਤੋਂ ਉੱਤੇ ਰਿਹਾ ਟੈਂਪਰੇਚਰ ਫ੍ਰੈਜ਼ਨੋ ਦੇ ਆਪਣੇ ਇਸ ਇਲਾਕੇ 'ਚ। ਅੱਗੇ ਆਉਂਦਾ ਸੀਗਾ, ਹਫ਼ਤਾ ਕੁ ਰਹਿੰਦਾ ਸੀਗਾ, ਫਿਰ ਘਟ ਜਾਂਦਾ ਸੀ, ਪਰ ਕੰਟੀਨਿਊਸਲੀ ਓਵਰ 100। ਅੱਜ ਹੀ ਕਿਸੇ ਨੇ ਗਰੁੱਪ 'ਚ ਪਾਇਆ ਸੀਗਾ ਆਪਣੇ WhatsApp ਗਰੁੱਪ 'ਚ ਪੱਗ ਦੇ 'ਚ ਬਈ ਹੌਲੀ ਹੌਲੀ ਜਿਹੜਾ ਜਿਵੇਂ ਪੈਟਰਨ ਚੇਂਜ ਹੋ ਰਿਹਾ ਵੀ 4 ਹੀ ਸੀਜ਼ਨ ਰਹਿ ਜਾਣੇ ਸਪਰਿੰਗ ਉੱਡ ਜਾਣੀ। ਉਹ ਹੁਣ ਹੋ ਸਕਦਾ ਲੱਗਦੀ ਹੋਵੇ ਵੀ ਬੜੀ ਵੀਅਰਡ ਸਟੇਟਮੈਂਟ ਆ, ਬਟ ਆਪਾਂ ਇਹ ਨਹੀਂ ਕਹਿ ਸਕਦੇ ਵੀ ਨਹੀਂ ਇਹ ਨਹੀਂ ਹੋ ਸਕਦਾ। ਨਹੀਂ ਅੱਜ ਇਸ ਵਾਰੀ ਤਕਰੀਬਨ ਸਹੀ ਸੀ। ਇਸ ਵਾਰ ਸਪਰਿੰਗ ਗੈਪ ਹੀ ਸੀ, ਵਿੱਚ ਹੀ ਹੀਟ ਵੇਵ ਆ ਗਈਆਂ, ਦੋ ਕੁ ਲੰਘ ਚੁੱਕੀਆਂ, ਤੀਸਰੀ 'ਚੋਂ ਜਾ ਰਹੇ ਹਾਂ ਆਪਾਂ ਆਲਰੇਡੀ ਥਰਡ ਹੀਟ ਵੇਵ ਇਨ ਦਿਸ ਸੀਜ਼ਨ। ਸੋ ਉਹਦੇ ਨਾਲ ਟਰੀਜ਼ ਤੇ ਕੀ ਇੰਪੈਕਟ ਪੈਣਾ ਹੈ ਨਾ, ਕਿਹੜੀਆਂ ਬਿਮਾਰੀਆਂ ਆਉਣੀਆਂ ਨੇ, ਕਿਹੜੀਆਂ ਨਹੀਂ ਆਉਣੀਆਂ ਨੇ, ਕਿਸੇ ਏਰੀਏ ਜ਼ਿਆਦਾ ਆਉਣੀਆਂ, ਕਿਸੇ 'ਚ ਘੱਟ ਆਉਣੀਆਂ। ਹਾਂਜੀ, ਹੈ ਨਾ, ਜਿਵੇਂ ਥੈਰੇਪੀ ਆ ਸਾਡੇ ਦਾ ਪ੍ਰੈਸ਼ਰ ਹੁੰਦਾ ਜਿਹੜਾ ਉਹ ਪਿਸਟ ਪ੍ਰੈਸ਼ਰ ਉਹ ਬਹੁਤ ਚੇਂਜ ਹੁੰਦਾ ਵੈਦਰ ਨਾਲ। ਸਾਨੂੰ ਨਹੀਂ, ਅਸੀਂ ਨਹੀਂ ਚਾਹੁੰਦੇ ਕਿ ਵੀ ਵੈਦਰ ਗਰਮ ਹੋਵੇ ਮਾਰਚ ਦੇ ਵਿੱਚ। ਸਾਡੀ ਤਾਂ ਥੈਰੇਪੀ ਸਪਰੇਆਂ ਪਹਿਲਾਂ ਸ਼ੁਰੂ ਹੋ ਜਾਂਦੀਆਂ ਨੇ ਉਹਦੇ ਨਾਲ। ਠੀਕ ਹੈ ਨਾ। ਸੋ ਇਸ ਵਾਰ ਪਈਆਂ ਭਾਜੜਾ ਐਤਕੀ ਕਰ ਚੁੱਕੇ ਹਾਂ ਆਲਰੇਡੀ। ਇੱਕ ਤਾਂ ਕਈ ਜਗ੍ਹਾ ਤਾਂ ਦੂਜੀ ਹੋਈ ਜਾਂਦੀ ਹੈ ਇਸ ਟਾਈਮ। ਯੂਜਲੀ ਕਦੋਂ ਕਰਦੇ ਹੁੰਦੇ ਸੀ? ਅਸੀਂ ਇਸ ਵਾਰੀ ਹੁਣ ਕਰਨੀ ਸੀਗੀ ਇੱਕ ਅਪ੍ਰੈਲ 'ਚ ਐਂਡ ਇਹ 'ਚ ਆ ਕੇ ਇੱਕ ਕਰਕੇ ਦੂਜੀ ਨੂੰ ਰੈਡੀ ਬੈਠੇ ਹਾਂ। ਕਦੇ ਵੀ ਜੇ ਅੱਜ ਹੁਣ ਵੀ ਲੱਗ ਗਿਆ ਵੀ ਕੱਲ੍ਹ ਨੂੰ ਪਰਸੋਂ ਥੈਰੇਪੀ ਲੱਗ ਰਹੀ ਹੈ, ਜ਼ਿਆਦਾ ਦਿਖ ਰਹੀ ਹੈ ਤਾਂ ਇੱਕ ਹੋਰ ਕਰਨੀ ਪਊਗੀ ਨਾਲ ਦੇ ਨਾਲ ਹੀ। ਹਾਂ, ਤੇ ਨਹੀਂ ਹੁਣ ਵਾਈਟ ਵਾਸ਼ ਕਰ ਦੇਣਾ ਸੀਗਾ ਜਿਹੜਾ ਕਹਿੰਦੇ ਸਨਸਕ੍ਰੀਨ ਕਰ ਦੇਣੀ, ਲਾ ਦੇਣੀ ਸੀਗੀ, ਸਪਰੇਅ ਕਰ ਦੇਣੀ ਸੀ ਮਿਡ ਮਈ ਦੇ ਜਾਂ ਲੇਟ ਮਈ। ਹੁਣ ਉਹ ਲੇਟ ਹੋ ਗਈ। ਹੁਣ ਉਹਨੂੰ ਵੇਟ ਕਰ ਰਹੇ ਹਾਂ ਵੀ ਪਹਿਲਾਂ ਜੇ ਥ੍ਰਿਪ ਆ ਗਈ ਪਹਿਲਾਂ ਥ੍ਰਿਪ ਵਾਲੀ ਨਿਬੇੜ ਲਈ, ਉਦੋਂ ਬਾਅਦ ਚੋਂ ਕਰਾਂਗੇ। ਸੋ ਇਹ ਚੀਜ਼ਾਂ ਨੇ ਥੋੜ੍ਹੀਆਂ ਪ੍ਰੈਕਟਿਸ ਵੀ ਚੇਂਜ ਕਰ ਦੇਣੀਆਂ ਨੇ, ਟਰੀਜ਼ ਦੇ ਰਿਐਕਸ਼ਨ ਵੀ ਚੇਂਜ ਕਰ ਦੇਣਾ, ਆਪਾਂ ਕੀ ਪਾਉਂਦੇ ਆ ਕੀ ਨਹੀਂ ਪਾਉਂਦੇ, ਸਾਰਾ ਕੁਛ ਹੀ ਚੇਂਜ ਹੋਇਆ। ਉਤੋਂ ਇਰਾਨ ਵਾਰ ਨੇ ਮੈਨੂੰ ਲੱਗਦਾ ਫਾਰਮਰਸ ਦਾ ਕਾਸਟ ਹੀ ਬਹੁਤ ਵਧਾਤਾ। ਡੀਜ਼ਲ ਦਾ ਪ੍ਰਾਈਸ ਬਹੁਤ ਜ਼ਿਆਦਾ। ਡੀਜ਼ਲ ਦਾ ਮੈਂ ਪਰਸੋਂ ਚੌਥੀ ਦੇਖ ਰਿਹਾ ਸੀਗਾ ਵੀ ਡੀਜ਼ਲ ਪਲੱਸ ਗੈਸ ਅਮਰੀਕਾ ਦੇ ਵਿੱਚ ਆਲਮੋਸਟ 1 ਬਿਲੀਅਨ ਗੈਲਨ ਯੂਜ਼ ਹੁੰਦੀ ਹੈ ਡੇਲੀ। ਜਿਹੜਾ ਕੰਜ਼ਿਊਮ ਕਰਦਾ ਕੰਜ਼ਿਊਮਰ, ਠੀਕ ਆ, ਉਹ 'ਚ ਇੰਡਸਟਰੀ ਵੀ ਕਰਦੀ, ਆਪਾਂ ਸਾਰੇ ਇਕੱਠੇ ਹੈ ਨਾ। ਤੇ $1.5 ਵੱਧ ਗਿਆ ਐਵਰੇਜ ਪ੍ਰਾਈਸ। ਸੋ ਐਵਰੀ ਡੇ ਵੀ ਆਰ ਪੇਇੰਗ $1.5 ਬਿਲੀਅਨ ਮੋਰ ਐਕਸਟਰਾ। ਜਿਹੜਾ ਰੈੱਡ ਡੀਜ਼ਲ $3 ਨੂੰ ਹੁੰਦਾ ਸੀ 5 ਨੂੰ। ਅੱਗੇ ਅਸੀਂ ਆਪ ਦੇਖੋ ਇੰਪੈਕਟ ਕਿਸੇ ਨੂੰ ਕੀ ਦੇਖਣਾ ਆਪਦੇ ਤੇ। ਜਿਹੜਾ 1000 ਗੈਲਨ ਦਾ ਟੈਂਕ ਆ, ਅਸੀਂ 1000 ਜਦੋਂ ਖਾਲੀ ਹੁੰਦਾ ਉਦੋਂ ਭਰਾ ਲੈਂਦੇ ਹੁੰਦੇ ਹਾਂ ਤੇ ਕਾਫੀ ਸਮਾਂ ਲੰਘ ਜਾਂਦਾ। ਹੁਣ ਐਤਕੀ 250 ਗੈਲਨ ਹੀ ਪਵਾਈ ਉਹਦੇ 'ਚ। ਬੰਦਾ ਉਸ ਹਿਸਾਬ ਨਾਲ ਹੀ ਦੇਖਦਾ, ਵੇਤਰ ਦੇ ਹਿਸਾਬ ਨਾਲ ਹੀ ਚੱਲਣਾ। ਕੀ ਕਰ ਸਕਦੇ ਹੁਣ ਜਦੋਂ 250 ਮੁੱਕੂਗੀ ਫੇਰ ਦੁਬਾਰਾ ਪਵਾ ਲਾਂਗੇ। ਇਕੱਲਾ ਇਹੀ ਨਹੀਂ, ਮੈਂ ਦੇਖ ਰਿਹਾ ਸੀ ਕੁਛ ਜਿਹੜੇ ਮਿਡ ਵੈਸਟ ਦੇ ਕਿਸਾਨ ਆ, ਉਹਨਾਂ ਦੇ ਜਿਹੜੇ ਡੀਜ਼ਲ ਬ੍ਰੋਕਰ, ਉਹਨਾਂ ਨੇ ਕਹਿ ਰਹੇ ਵੀ ਡੀਜ਼ਲ ਸਾਡੇ ਕੋਲ ਹੈਗਾ ਵੀ ਨਹੀਂ ਤੁਹਾਨੂੰ ਦੇਣ ਲਈ ਸਾਰਿਆਂ ਨੂੰ। ਥੋੜ੍ਹੀ ਜਿਹੀ ਇਸ ਐਂਗਲ ਤੋਂ ਵੀ ਜਿਹੜੀ ਸ਼ਾਰਟੇਜ ਦੀਆਂ ਜਿਹੜੀਆਂ ਗੱਲਾਂ ਆ ਉਹ ਸੁਣਨ 'ਚ ਆਈਆਂ। ਵਾਰ ਤਾਂ ਨਹੀਂ ਵਧੀਆ ਹੈਗੀ ਸਾਡੇ ਲਈ ਜਮਾਂ ਹੀ ਫਾਰਮਿੰਗ ਲਈ। ਫਰਟੀਲਾਈਜ਼ਰ ਦਾ ਕਿੰਨਾ ਤੁਹਾਡਾ ਕੰਮ ਮਹਿੰਗਾ ਹੋ ਗਿਆ? ਫਰਟੀਲਾਈਜ਼ਰ ਦਾ ਆਲਰੇਡੀ ਪ੍ਰਾਈਸ ਜ਼ਿਆਦਾ ਆ।
ਦੇਖੋ ਵੀ ਐਤਕੀ ਇੱਕ ਕੰਪਨੀ ਨੇ ਇੱਕ ਮੈਨੂੰ ਮੰਗੀ ਸੀਗੀ ਦਵਾਈ, ਮੈਂ ਕਿਹਾ ਟੋਟ ਦੇ ਜਾਓ, ਲਾਈਕ ਮੈਂ ਤਾਂ ਛੋਟਾ ਗਰੋਅਰ ਹਾਂ, ਬਹੁਤ ਵੱਡੀਆਂ ਚੀਜ਼ਾਂ ਬਹੁਤ ਵੱਡੇ ਵੱਡੇ ਆਰਡਰ ਕਰਦੇ ਆ, ਉਹ ਮੈਨੂੰ ਕਹਿੰਦਾ ਟੋਟ ਨਹੀਂ, ਵੀ ਘੱਟ ਹੀ ਦੇ ਸਕਦੇ ਹਾਂ ਅਸੀਂ, ਕਹਿੰਦਾ ਵੀ ਕੈਨੋਟ ਗਿਵ ਯੂ ਟੋਟ, ਫੁੱਲ ਟੋਟ। ਅੱਛਾ ਹਾਂ, ਤੇ ਚਲੋ ਐਂ ਵੱਡੀ ਜਿਹੜੇ ਵੱਡੇ ਫਾਰਮਰ ਉਹਨਾਂ ਕੋਲ ਤਾਂ ਟੋਟਸ ਆਉਂਦਾ, ਪਰ ਉਹਨਾਂ ਨੇ ਵੀ ਜਾਣੀ ਕਿ ਚੈੱਕ ਐਂਡ ਬੈਲੈਂਸ ਲਾਤੇ ਆ ਵੀ ਕਿਹਨੂੰ ਕਿੰਨਾ ਦੇਣਾ। ਹਾਂ, ਸੋ ਇੰਪੈਕਟ ਕਾਫੀ ਵੱਡਾ ਹੈ। ਇੰਪੈਕਟ ਹੈਗਾ, ਲੌਂਗ ਲਾਸਟਿੰਗ ਇਫੈਕਟ ਹੋਣੇ ਨੇ ਸਾਡੀ ਫਾਰਮਿੰਗ ਤੇ। ਇਹ ਮੈਨੂੰ ਲੱਗਦਾ ਗੱਲ ਕਰਾਂਗੇ ਕਿਤੇ ਇਹ ਜਿਹੜੇ ਝਟਕੇ ਨੇ, ਮੈਨੂੰ ਲੱਗਦਾ ਕਈ ਫੈਮਿਲੀ ਫਾਰਮ ਦੇ ਉੱਤੇ ਕੁੰਡੇ ਵੀ ਲਾ ਸਕਦਾ ਹੈ। ਬਹੁਤ ਸਾਰੇ ਲੱਗਣਗੇ, ਬਹੁਤ ਸਾਰੇ ਲੱਗਣਗੇ। ਤੇ ਉਹਦਾ ਕਾਰਨ ਦੇਖੋ, ਕਈ ਆਪਾਂ ਸ਼ਾਰਟ ਟਰਮ ਗੇਨ ਦੇਖ ਲੈਂਦੇ ਹਾਂ ਵੀ ਪਿਸਤਾਸ਼ੇ ਦਾ ਪ੍ਰਾਈਸ ਵਧੀਆ ਹੋਣਾ ਹੋਊਗਾ, ਇਹ 'ਚ ਕੋਈ ਸ਼ੱਕ ਨਹੀਂ ਗਾ, ਹੈ ਨਾ। ਤੇ ਬਟ ਲੌਂਗ ਟਰਮ ਇੰਪੈਕਟ ਵੀ ਛੱਡ ਜਾਣੇ ਨਾ ਸਾਡੇ ਤੇ, ਜਿਵੇਂ ਫਰਟੀਲਾਈਜ਼ਰ ਤੇ ਹਾਈਡਰੋਕਾਰਬਨ ਦਾ ਤੇ ਦੂਜੇ ਦਾ ਪ੍ਰਾਈਸ ਹਮੇਸ਼ਾ ਲਈ ਵਧਿਆ ਰਹਿਣ, ਉਹਨਾਂ ਘਟਦਾ ਨਹੀਂ ਹੁੰਦਾ ਕਦੀ ਵੀ। ਅਸੀਂ ਜਿਹੜਾ ਹੁਣ ਜ਼ਿਆਦਾ ਦੇਣਾ ਉਹ ਕਿੱਥੋਂ ਪੇ ਹੋਣਾ ਵਾਪਸ, ਸਾਡੀ ਕ੍ਰੌਪ ਦਾ ਪ੍ਰਾਈਸ ਥੋੜੀ ਵਧਿਆ, ਪਿਸਤਾਸ਼ੀਅਨ ਲਿਵਿੰਗ ਇਨਪੁਟ ਕਾਸਟ ਹੀ ਵਧੀਆ ਸਿਰਫ, ਠੀਕ ਹੈ ਨਾ। ਤੇ ਐਵਰੀ ਡੇ ਵੀ ਆਰ ਪੇਇੰਗ ਮੋਰ, ਪ੍ਰੋਡਕਟ ਸਟਕ ਹੋਇਆ ਪਿਆ ਕਿੰਨਾ, ਹੈ ਨਾ। ਜਿਹੜੀ ਚੀਜ਼ ਨੇ ਹੁਣ ਸਾਊਥ ਅਫਰੀਕਾ ਨੇ ਸ਼ਿਪ ਕਰਨਾ ਸੀ ਸਿਟਰਸ, ਜਿਹੜਾ ਗਲਫ 'ਚ ਉਹ ਹੋਇਆ ਨਹੀਂ, ਕੋਈ ਇੱਧਰ ਕਿੱਥੇ ਆਉਣਾ, ਸਾਰੇ ਜਹਾਜ਼ ਇੱਧਰ ਹੀ ਆਉਣ ਡੇ। ਸੋ ਸਾਰੀਆਂ ਚੀਜ਼ਾਂ ਨੇ ਨਾ, ਕਾਫੀ ਚੀਜ਼ਾਂ ਇੰਪੈਕਟ ਕਰਨੀਆਂ ਨੇ। ਵਾਰ ਤਾਂ ਦੇਖੋ ਕਦੇ ਵੀ ਨਹੀਂ ਕਿਸੇ ਬਿਜ਼ਨਸ ਲਈ ਨਹੀਂ ਮੈਨੂੰ ਲੱਗਦਾ ਵਧੀਆ ਹੈ, ਅਨਲੈਸ ਕਿ ਤੁਸੀਂ ਹਥਿਆਰਾਂ ਵਾਲਾ ਸਮਾਨ ਬਣਾਉਂਦੇ ਹੋ, ਜਾਂ ਉਹਨਾਂ 'ਚ ਸਟਾਕ ਲਾਏ, ਸਟਾਕ ਫਿਰ ਤਾਂ ਬੰਦਾ ਕਹਿੰਦਾ ਵੀ ਚਲੋ ਜੀ ਸਾਡੇ ਲਈ ਪੀਸ ਹੀ ਚੰਗੀ ਆ, ਚਾਹੇ ਉਹ ਆ, ਚਾਹੇ ਮਿਡਲ ਈਸਟ ਵਾਲੀ, ਚਾਹੇ ਯੂਕਰੇਨ ਰਸ਼ੀਆ ਵਾਰ ਨੇ ਵੀ ਪ੍ਰਾਈਸ ਵਧਾਤੇ ਸੀ, ਉਦੋਂ ਵੀ ਵਧਾਈ ਸੀ। ਉਹ ਇੰਪੈਕਟ ਤਾਂ ਉਹਦੇ ਜੇ ਮਸਾਂ ਬੰਦਾ ਬਾਹਰ ਆਉਣ ਲੱਗਾ ਸੀਗਾ, ਨਵਾਂ ਝਟਕਾ ਲੱਗ ਗਿਆ। ਜੀ ਬਹੁਤ ਬਹੁਤ ਧੰਨਵਾਦ ਅਰਸ਼ਦੀਪ ਸਿੰਘ, ਇਹ ਜਿਹੜੀਆਂ ਸਾਰੀਆਂ ਸਿਚੁਏਸ਼ਨਸ ਆ ਇਸ ਦੇ ਬਾਰੇ ਤੁਸੀਂ ਇਹ ਜਿਹੜੀ ਜਾਣਕਾਰੀ ਦਿੱਤੀ ਤੇ ਗੱਲਬਾਤ ਕੀਤੀ। ਸੋ ਹੋਪਫੁਲੀ ਆਸ ਉਮੀਦ ਤਾਂ ਜਿਹੜੀ ਉਹ ਆਪਾਂ ਰੱਖਦੇ ਹਾਂ ਵੀ ਵਧੀਆ ਜਿਹੜਾ ਉਹ ਸਾਰਾ ਕੁਛ ਜਿਹੜਾ ਉਹ ਚੱਲੇ, ਬਟ ਜਿੱਦਾਂ ਅਕਸਰ ਆਪਾਂ ਗੱਲ ਕਰਦੇ ਹੀ ਹੁੰਦੇ ਹਾਂ ਅਰਸ਼ਦੀਪ ਸਿੰਘ, ਵੀ ਪਲੈਨਿੰਗ ਆਪਣੀ ਕਰਕੇ ਰੱਖੋ, ਹੋਪ ਫਾਰ ਦਾ ਬੈਸਟ ਤੇ ਪ੍ਰੀਪੇਅਰ ਫਾਰ ਦਾ ਵਰਸਟ। ਨਹੀਂ, ਅੱਜ ਦੀ ਜਿਹੜੀ ਜਿੰਨੀ ਵੀ ਇਨਫੋਰਮੇਸ਼ਨ ਦੇਣ ਦਾ ਕਾਰਨ ਇਹੀ ਸੀਗਾ ਬਈ ਆਪਾਂ ਨੂੰ ਆਪਦੇ ਜਿਹੜੇ ਬਿਜ਼ਨਸ ਮਾਡਲ ਦੇ ਵਿੱਚ ਇਹ ਜ਼ਰੂਰ ਥੋੜ੍ਹਾ ਜਿਹਾ ਸੋਚ ਕੇ ਚੱਲਣਾ ਚਾਹੀਦਾ ਵੀ ਆਉਣ ਵਾਲੇ ਸਮੇਂ 'ਚ ਆਹ ਚੀਜ਼ਾਂ ਹੋ ਸਕਦੀਆਂ ਨੇ, ਸੋ ਉਸ ਹਿਸਾਬ ਨਾਲ ਪ੍ਰੀਪੇਅਰ ਕਰੋ। ਮੈਨੂੰ 30 ਸਕਿੰਟ ਦਾ ਟਾਈਮ ਹੋ ਦਿਓ, ਜੇ ਮੈਨੂੰ ਕਿਸੇ ਨੇ ਪੁੱਛਿਆ ਸੀਗਾ ਵੀ ਕੀ ਫਰਕ ਪੈ ਸਕਦਾ ਪਲੈਨਿੰਗ 'ਚ, ਨਾ ਮੈਂ ਕਿਹਾ ਜੀ ਪਲੈਨਿੰਗ 'ਚ ਇਹ ਪੈ ਸਕਦਾ ਵੀ ਗੁੱਡ ਐਗਜ਼ਾਮਪਲ ਇਜ਼ ਵੀ ਤੁਹਾਡੇ ਕੋਲ ਪਾਣੀ ਦੀ ਸ਼ਾਰਟੇਜ ਆ, ਤੁਸੀਂ ਉਸ ਏਰੀਆ 'ਚ ਨਵਾਂ ਔਰਚਡ ਕਿਉਂ ਡਿਵੈਲਪ ਕਰੋਗੇ ਜਿੱਥੇ ਪਾਣੀ ਦੀ ਸ਼ਾਰਟੇਜ ਆਉਣੀ ਆ, ਫਿਊਚਰ 'ਚ ਵੀ ਹੋਰ ਆਊ, ਜਾਂ ਤੁਸੀਂ ਘੱਟ ਏਕਰੇਜ ਡਿਵੈਲਪ ਕਰੋਗੇ। ਸੋ ਇਹ ਜਿਹੀਆਂ ਚੀਜ਼ਾਂ ਫਿਰ ਇਸ ਇਨਫੋਰਮੇਸ਼ਨ ਦੇ ਬੇਸ 'ਤੇ ਉਹ ਡਿਸੀਜਨ ਲਏ ਜਾ ਸਕਦੇ। ਜੀ ਜੀ, ਬਿਲਕੁਲ। ਬਹੁਤ ਧੰਨਵਾਦ ਅਰਸ਼ਦੀਪ ਸਿੰਘ, ਬੜੀ ਮਿਹਰਬਾਨੀ, ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।